ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾਂ ਟੌਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 16 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੀ ਖਾਸੀ ਚਰਚਿਤ ਖਬਰ ਤੋਂ, ਜਿਹੜੀ ਕਈ ਘੰਟਿਆਂ ਤੋਂ ਲਗਾਤਾਰ ਚਰਚਾ ਦੇ ਵਿੱਚ ਹੈ। ਸਰਕਾਰ ਕਹਿੰਦੇ ਕੱਟੜ ਇਮਾਨਦਾਰਾਂ ਦੀ ਹੈ, ਅਫਸਰਾਂ ਦੇ ਘਰੋਂ ਟੈਚੀਆਂ ਦੇ ਵਿੱਚ ਨੋਟ ਬਰਾਮਦ ਹੋ ਰਹੇ ਨੇ ਜੀ। ਬਿਲਕੁਲ ਪ੍ਰਵੀਨ ਜੀ, ਇਹ ਖਬਰ ਕੱਲ ਉਸ ਸਮੇਂ ਪੰਜਾਬ ਦੇ ਵਿੱਚ ਸਿਆਸੀ ਤੇ ਪ੍ਰਸ਼ਾਸਨਿਕ ਪਵਾੜ ਲਿਆਉਣ ਲਈ ਕਾਫੀ ਸੀ, ਜਦੋਂ ਪਤਾ ਲੱਗਾ ਕਿ ਸੀਬੀਆਈ ਨੇ ਇੱਕ ਰੇਡ ਮਾਰੀ ਹੈ ਜੀ। ਉਹ ਰੇਡ ਮਾਰ ਕੇ ਇਹ ਜਿਹੜੇ ਰੋਪੜ ਰੇਂਜ ਦੇ ਹਰਚਰਨ ਸਿੰਘ ਭੁੱਲਰ, ਉਹਨਾਂ ਰਿਸ਼ਵਤ ਲੈਣ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਜੀ। ਪਰ ਜੇ ਖਬਰ ਇੱਥੇ ਤੱਕ ਰੁਕ ਜਾਂਦੀ ਤਦ ਵੀ ਸੀਗਾ ਕਿ ਜੀ ਠੀਕ ਹੈ ਜੀ, ਇੱਕ ਬੰਦੇ ਨੇ ਸ਼ਿਕਾਇਤ ਕੀਤੀ ਹੈ, ਆਕਾਸ਼ ਬੱਤਰਾ ਨਾਂ ਦਾ ਬੰਦਾ, ਜਿਹੜਾ ਕਹਿੰਦਾ ਜੀ ਕਿ 2023 ਦਾ ਇੱਕ ਮਾਮਲਾ ਹੈ ਥਾਣੇ 'ਚ ਸਾਹਿਬ ਦੇ ਵਿੱਚ ਦਰਜ ਸੀਗਾ ਤੇ ਉਸ ਮਾਮਲੇ 'ਚ ਮੇਰੇ ਤੋਂ ਰਿਸ਼ਵਤ ਮੰਗੀ ਜਾ ਰਹੀ ਸੀ ਚਾਹ ਪਾਣੀ ਦੇ ਨਾਂ ਦੇ ਉੱਤੇ, ਤੇ ਲਗਾਤਾਰ ਹਰ ਮਹੀਨੇ ਦੀ ਬਾਂਹ ਲਾਉਣ ਨੂੰ ਫਿਰਦੇ ਸੀਗੇ ਜੀ ਮੇਰੇ ਤੋਂ। ਤੇ ਜੀ 8 ਲੱਖ, ਪਹਿਲਾਂ 5 ਲੱਖ ਦੀ ਗੱਲ ਆਈ, ਫਿਰ 8 ਲੱਖ ਦੀ ਆਈ, ਤੇ ਜੀ ਕਹਿੰਦਾ ਸੀਬੀਆਈ ਤੱਕ ਪਹੁੰਚ ਕਰ ਲਈ। ਤੇ ਉਸ ਤੋਂ ਬਾਅਦ ਸੀਬੀਆਈ ਨੇ ਟਰੈਪ ਲਾਇਆ ਤੇ ਫੜ ਲਿਆ। ਉਹ ਪਹਿਲਾਂ ਦਲਾਲ ਫੜ ਲਿਆ ਤੇ ਫਿਰ ਉਹਦੇ ਰਾਹੀਂ ਇਹਨਾਂ ਨਾਲ ਰਾਬਤਾ ਕਰਾ ਲਿਆ, ਫੋਨ ਤੇ ਕਬੂਲਨਾਮਾ ਹੋ ਗਿਆ ਤੇ ਉਹ ਤੋਂ ਬਾਅਦ ਵਾਲੀ ਦਫ਼ਤਰ ਤੋਂ ਗ੍ਰਿਫਤਾਰੀ ਹੋ ਗਈ। ਹੁਣ ਪਤਾ ਨਹੀਂ ਕਾਗਜ਼ੀ ਗ੍ਰਿਫਤਾਰੀ ਪੰਚਕੂਲੇ ਤੋਂ ਦਿਖਾਉਣੀ ਹੈ ਜਾਂ ਅੰਬਾਲੇ ਤੋਂ ਦਿਖਾਉਣੀ ਹੈ, ਕਿੱਥੋਂ ਦਿਖਾਉਣੀ ਹੈ, ਇਹ ਵੀ ਹੋ ਸਕਦਾ। ਕੁਛ ਇਹ ਜਿਹੀਆਂ ਚਰਚਾਵਾਂ ਵੀ ਹੈਗੀਆਂ, ਪਰ ਮਾਮਲਾ ਇੱਥੇ ਨਹੀਂ ਰੁਕਿਆ ਜੀ। ਸੀਬੀਆਈ ਨੇ ਮਤਲਬ ਕੱਲਾ ਰਿਸ਼ਵਤ ਦੇ ਮਾਮਲੇ 'ਚ ਛਾਪੇਮਾਰੀ ਨਹੀਂ ਸੀ ਜਾਂ ਰਿਸ਼ਵਤ ਵਾਲੇ ਮਾਮਲੇ ਦੀ ਭੁੱਖ ਨਹੀਂ ਸੀ, ਜਿਵੇਂ ਟੀਮ ਤਿਆਰ ਹੋ ਕੇ ਆਈ ਸੀ ਉਸ ਸਮੇਂ 'ਚ, ਜਿਵੇਂ ਕੀ ਲੁਧਿਆਣਾ, ਕੀ ਜਲੰਧਰ, ਕੀ ਖੰਨਾ, ਕੀ ਚੰਡੀਗੜ੍ਹ, ਕੀ ਦਿੱਲੀ, ਜਿੱਥੇ ਜਿੱਥੇ ਵੀ ਟਿਕਾਣੇ ਸੀ ਕੋਈ, ਹੈ ਨਾ, 2 ਕੋਠੀਆਂ, 1 ਫਲੈਟ ਜੀ, ਦਫ਼ਤਰ ਵੀ, ਘਰ ਵੀ, ਜਿਵੇਂ ਫਰੋਲੇ। ਤੇ ਇਹਦਾ ਮਤਲਬ ਪੂਰੀ ਤਿਆਰੀ ਸੀ ਜੀ। ਬਹੁਤ ਸਮੇਂ ਪਹਿਲਾਂ ਤੋਂ ਇਹ ਤਿਆਰੀ ਬਿੰਦੀ ਗਈ ਸੀ ਤੇ ਪੂਰੀ ਪਲਾਨਡ ਇੱਕ ਯੋਜਨਾ ਤਹਿਤ ਰੇਡ ਪਈ ਆ। ਤੇ ਦਾਅਵਾ ਸੀਬੀਆਈ ਦੇ ਹਵਾਲੇ ਨਾਲ ਇਹ ਵੀ ਹੈ ਕਿ ਜੀ ਘਰੋਂ ਲਗਜ਼ਰੀ ਗੱਡੀਆਂ ਦੀ ਇੱਕ ਖੇਪ ਬਰਾਮਦ ਹੋਈ ਹੈ, ਨਾਲ ਹੀ ਦਰਜਨਾਂ ਘੜੀਆਂ ਖੇਪ ਬਰਾਮਦ ਹੋਈ ਹੈ, ਮਤਲਬ ਹੈ ਨਾ, ਦਰਜਨਾਂ ਖੇਪ ਮਿਲੀ ਹੈ ਤੇ ਉਹਦੇ ਨਾਲ ਲਗਜ਼ਰੀ ਗੱਡੀਆਂ ਨੇ ਜੀ। ਉਹਦੇ ਨਾਲ ਹੀ ਮਤਲਬ ਕਿ 1.5-2 ਕਿਲੋ ਸੋਨਾ ਦੱਸਿਆ ਜਾ ਰਿਹਾ, ਗਹਿਣੇ ਗੁਣੇ, ਠੀਕ ਹੈ ਜੀ। ਫਿਰ ਉਹਦੇ ਵਿੱਚ ਸਭ ਤੋਂ ਅਹਿਮ ਗੱਲ ਆਈ ਕਿ ਜੀ ਕਰੋੜਾਂ ਰੁਪਇਆ, ਮਤਲਬ ਕਿ ਪਹਿਲਾਂ 5 ਕਰੋੜ ਵੀ ਆ ਰਿਹਾ ਸੀ, ਫਿਰ 7 ਕਰੋੜ ਵੀ ਆਇਆ, ਕਿ ਜੀ ਇੰਨਾ ਨਗਦ ਬਰਾਮਦ ਹੋਇਆ, ਟੈਚੀਆਂ 'ਚ, ਬੈਗਾਂ 'ਚ, ਬੋਰੀਆਂ 'ਚ ਭਰ ਕੇ ਨੋਟ ਰੱਖੇ ਆ। ਤੇ ਉਹ ਗਣਨ ਲਈ ਪਹਿਲਾਂ ਇੱਕ ਮਸ਼ੀਨ ਅੰਦਰ ਗਈ, ਫਿਰ ਦੂਜੀ ਗਈ, ਫਿਰ ਤੀਜੀ ਗਈ, 3 ਮਸ਼ੀਨਾਂ ਮੰਗਾਉਣੀਆਂ ਪਈਆਂ। ਤੇ ਲੋਕਾਂ ਨੂੰ ਰਵੀ ਸਿੱਧੂ ਕਾਂਡ ਯਾਦ ਆ ਗਿਆ। ਸਹੀ ਹੈ ਵੀ ਇਹ ਉਸ ਦੇਰ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਅਜਿਹੀ ਰੇਡ ਤੇ ਅਜਿਹੀ ਕਾਰਵਾਈ ਹੋਈ ਹੈ ਜਿਹਦੇ ਨਾਲ ਹੁਣ ਸਵਾਲ ਇਹ ਹੈ, ਪੰਜਾਬ ਸਰਕਾਰ ਜਿਹੜੀ ਕਹਿੰਦੀ ਅਸੀਂ ਕੱਟੜ ਇਮਾਨਦਾਰਾਂ ਦੀ ਸਰਕਾਰ ਹਾਂ, ਸਾਡੇ ਸਮੇਂ ਦੇ ਵਿੱਚ ਮਤਲਬ ਕਿ ਰਿਸ਼ਵਤਖੋਰੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੋ ਸਕਦਾ, ਤੇ ਅਸੀਂ ਤਾਂ ਬਿਲਕੁਲ ਬਰਦਾਸ਼ਤ ਨਹੀਂ ਕਰਦੇ। ਇਸ ਆਪਣੀ ਮੰਤਰੀ ਟੰਗ ਲਿਆ ਸੀ, ਉਹ ਸ਼ਾਇਦ ਭੁੱਲ ਗਏ ਕਿ ਮੰਤਰੀ ਨੂੰ ਬਾਅਦ ਚੋਂ ਕਲੀਨ ਚਿੱਪੀ ਦੇਤੀ ਸੀ। ਸਹੀ ਗੱਲ, ਬਿਲਕੁਲ ਭੁੱਲ ਗਏ ਕਿ ਜਿਹੜਾ ਸਾਡਾ ਆਮ ਆਦਮੀ ਪਾਰਟੀ ਦਾ ਹਾਈ ਕਮਾਂਡ, ਉਹ ਤਾਂ ਆਪ ਅਜਿਹੇ ਘਪਲਿਆਂ ਦੇ ਮਾਮਲੇ 'ਚ ਜੇਲ੍ਹ ਦੀ ਹਵਾ ਖਾ ਕੇ ਆਇਆ, ਬੇਸ਼ੱਕ ਅਜੇ ਕੇਸ ਸਾਬਤ ਹੋਣਾ, ਠੀਕ ਹੈ ਨਾ, ਪਰ ਉਹ ਮਾਮਲਿਆਂ 'ਚ ਨਾਮਜ਼ਦ ਹੋ ਤੁਸੀਂ। ਕੀ ਕੇਜਰੀਵਾਲ, ਕੀ ਮਨੀਸ਼ ਸਿਸੋਦੀਆ, ਕੀ ਸਤਿੰਦਰ ਜੈਨ,
ਹੈ ਨਾ। ਆ ਸੰਜੇ ਸਿੰਘ ਸਾਰੇ ਕਿਤੇ ਨਾ ਕਿਤੇ ਜਾ ਕੇ ਆਏ ਵੀ ਨੇ ਸਾਰੇ, ਸਹੀ ਹੈ। ਸੂਚੀ ਹੈ। ਹੁਣ ਉਹਨਾਂ ਦੇ ਰਾਜ ਭਾਗ ਦੇ ਵਿੱਚ ਰੋਪੜ ਰੇਂਜ ਦੇ DIG ਦਾ ਫਸਣਾ ਕੁਝ ਤਰ੍ਹਾਂ ਕਿ ਇਹ ਤਾਂ ਜੀ ਚਤੁਰਵੇਦੀ ਦੇ ਮਾਮਲੇ 'ਚ ਦੂਏ ਦਿਨੇ ਬਦਲਵੀਂ ਕਾਰਵਾਈ ਹੈ, ਸੋਸ਼ਲ ਮੀਡੀਆ ਤੇ ਬਹੁਤ ਚੱਲ ਰਹੀ ਹੈ ਗੱਲ ਕਿ ਜੀ ਇਹ ਮੈਚ ਬਰਾਬਰ ਕਰ ਲਈ, ਇੱਕ ਦਿਨ ਪਹਿਲਾਂ ਉਹ ਚੱਕ ਕੇ ਲੈ ਗਏ, ਦੂਏ ਦਿਨ ਉਹ ਚੱਕ ਕੇ ਲੈ ਗਏ। ਮਤਲਬ ਇਹ ਇੰਨੇ ਹਲਕੇ ਪੱਧਰ ਦਾ ਤਾਂ ਨਹੀਂ ਲੱਗਦਾ ਇਹ ਪਹਿਲੂ, ਕਿਉਂਕਿ ਜਿਸ ਤਿਆਰੀ ਆਏ, ਤੁਸੀਂ ਤਿਆਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਕਿ CBI ਨੇ ਪੰਜਾਬ ਨਾਲ ਸੰਬੰਧਿਤ ਇੱਕ ਵੀ ਅਧਿਕਾਰੀ ਨੂੰ ਆਪਣੇ ਨਾਲ ਨਹੀਂ ਰੱਖਿਆ ਤੇ ਇੱਕ ਵੀ ਅਧਿਕਾਰੀ ਨੂੰ ਇਤਲਾਹ ਨਹੀਂ ਕੀਤੀ ਲੋਕਲ ਲੈਵਲ ਤੇ। ਸਾਰੀ ਟੀਮ ਬਾਹਰੀ ਸੀ, ਉਹਨਾਂ ਨੂੰ ਇਸ ਕੇ ਕੋਈ ਕਨੈਕਸ਼ਨ ਨਾ ਹੋਵੇ ਆਪਸ ਚ, ਰੱਤਾ ਵੀ ਗੱਲ ਲੀਕ ਨਾ ਹੋਵੇ, ਨਾਲ ਚਲੋ ਪ੍ਰੋਪਰ ਤਿਆਰੀ ਚ ਸੀਗੇ। ਸਵਾਲ ਇਹ ਹੈ ਕਿ DIG ਜਿਹੜੇ ਚਰਨ ਭੁੱਲਰ ਹੈਗੇ ਨੇ, ਇਹਨਾਂ ਦਾ ਪਿਛੋਕੜ ਤਕੜਾ ਪੁਲਸੀਆ ਪਰਿਵਾਰ ਦਾ। ਮੈਂ ਖਾਸ ਕਰ ਵੀ ਉਹਦੀ ਜੇ ਗੱਲ ਕਰੋ, DGP ਰਹੇ ਨੇ MS ਭੁੱਲਰ, ਸਹੀ ਹੈ। ਉਹਨਾਂ ਪੁੱਤਰ ਨੇ ਤੇ ਹੈ ਨਾ ਡਾਇਰੈਕਟ DSP ਭਰਤੀ ਹੋਈ ਸੀ, ਤੇ ਉਸ ਤੋਂ ਬਾਅਦ ਚਲੋ ਚੱਲ ਹੈ ਤੇ SP ਵੀ ਰਹੇ, SSP ਵੀ ਰਹੇ, ਰੋਪੜ 'ਚ SSP ਵੀ ਰਹੇ, ਤੇ ਹੁਣ DIG ਰੋਪੜ ਰੇਂਜ ਸੀ, ਜਿਹਦੇ ਅੰਦਰ ਮੋਹਾਲੀ ਜ਼ਿਲ੍ਹਾ ਵੀ ਆਉਂਦਾ, ਫਤਿਹਗੜ੍ਹ ਸਾਹਿਬ ਜ਼ਿਲ੍ਹਾ ਵੀ ਆਉਂਦਾ, ਰੋਪੜ ਜ਼ਿਲ੍ਹਾ ਵੀ ਆਉਂਦਾ। ਤੇ ਸਵਾਲ ਤਾਂ ਇਹ ਹੈ ਜੀ ਕਿ 2.25 ਲੱਖ ਦੇ ਕਰੀਬ ਸੈਲਰੀ ਬਣਦੀ ਆ, ਤੇ ਉਹਦੇ ਨਾਲ ਇਹ ਸਾਰਾ ਕੁਝ ਕੀ ਕੀਤਾ ਕਿ ਇੰਨੀਆਂ ਕੋਠੀਆਂ, ਜਾਇਦਾਦਾਂ, ਫਲੈਟ, ਜ਼ਮੀਨਾਂ, ਨਗਦੀ, ਇਹ ਸਾਰਾ ਕੁਛ ਜੇ ਤਾਂ ਉਹ ਸਮਾਨਦਾਰੀ ਚੋਂ ਤਾਂ ਫਿਰ ਸਾਬਤ ਹੋ ਜਾਊਗਾ, ਵੀ ਦੱਸ ਦੇਣਗੇ ਅਗਲਿਆਂ ਕੋਲ ਹਿਸਾਬ ਕਿਤਾਬ ਪਿਆ ਹੋਊਗਾ, ਸਹੀ ਹੈ ਨਾ, ਤਾਂ ਪਤਾ ਨਹੀਂ। ਪਰ ਜੇ ਗੈਰ ਕਾਨੂੰਨੀ ਤਰੀਕੇ ਨਾਲ ਅਪਣਾਇਆ, ਫਿਰ ਇੱਕ ਦਿਨ ਚ ਨਹੀਂ ਬਣਿਆ, ਉਹਦੇ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਕਮਾਇਆ, ਫਿਰ ਇਹ ਵੀ ਹੈ। ਸੋ ਕਿਉਂਕਿ ਹਰੇਕ ਸਰਕਾਰ ਦੇ ਵਿੱਚ ਚਹੇਤੇ ਵੀ ਰਹੇ ਨੇ, ਨੇੜੇ ਵੀ ਰਹੇ ਨੇ, ਤੇ ਹੁਣ ਵਾਲੀ ਸਰਕਾਰ ਦੇ ਵੀ ਗੁੱਡ ਬੁੱਕ ਚ ਸੀਗੇ। ਸਹੀ ਹੈ, ਬਿਲਕੁਲ। ਸੋ ਇਸ ਨੂੰ ਫਿਰ ਕਿੱਥੇ ਤੱਕ ਘੋਖ ਜਾਊਗੀ। ਮੈਨੂੰ ਇਹ ਲੱਗਦਾ ਕਿ ਕੱਲ ਵਾਲੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਦੇ ਵਿੱਚ ਕਈ ਪ੍ਰਸ਼ਾਸਨਿਕ, ਕਈ ਰਾਜਨੀਤਿਕ ਧਿਰਾਂ ਨੂੰ ਨੀਂਦ ਨਹੀਂ ਆਈ। ਅੱਧਿਆਂ ਨੂੰ ਇਹੀ ਡਰ ਲੱਗੀ ਜਾਣਾ ਕਿ ਕੋਈ ਲਾਲ ਕਾਲੀ ਪੀਲੀ ਡੈਰੀ ਨਾ ਬਰਾਮਦ ਹੋ ਜਾਵੇ, ਸਾਡੇ ਵੀ ਕੋਈ ਨਾਮ ਹੋਣ, ਸਾਡੇ ਵੀ ਹੋਵੇ, ਸਾਡਾ ਵੀ ਚੱਲਦਾ, ਲੈਣ ਦੇਣ ਚੱਲਦਾ, ਉਹ ਨਾ ਹੋਵੇ। ਸੋ ਜੇ ਰੇਡ ਦੇ ਮਾਮਲੇ 'ਚ ਦੇਖੀਏ ਕਿ CBI ਨੇ ਰੇਡ ਕੀਤੀ ਹੈ ਤੇ ਉਹ ਤੋਂ ਬਾਅਦ ਇੱਕ ਭ੍ਰਸ਼ਟ ਅਫਸਰ ਫੜ ਲਿਆ, ਉਹਨਾਂ ਦੇ ਦਾਅਵੇ ਅਨੁਸਾਰ, ਕੀ ਇਹਦਾ ਮਤਲਬ ਪੰਜਾਬ 'ਚ ਇੱਕ ਅੱਧਾ ਹੀ ਅਧਿਕਾਰੀ ਭ੍ਰਸ਼ਟ ਹੈ ਜੀ? ਕੀ ਬਾਕੀਆਂ ਬਾਰੇ ਡੀਕਿਆ ਜਾਂਦਾ ਕਿ ਸ਼ਿਕਾਇਤ ਆਊਗੀ ਤਾਂ ਕਾਰਵਾਈ ਕਰਨੀ? ਸਹੀ ਗੱਲ। ਤਰੀਕਾਕਾਰ ਅੱਜ ਕੱਲ ਸਮਝ ਆ ਗਿਆ ਕਿ ਇੱਕ ਦੇ ਘਰੋਂ ਇੰਨਾ ਬਰਾਮਦ, ਇੱਕ ਵਾਰ ਸਾਰਿਆਂ ਦੀ ਮਾਰ ਕੇ ਦੇਖ ਲੈਂਦੇ ਰੇਡ। ਇਹ ਵੀ ਸਵਾਲ ਹੈ, ਕੀ ਇਸ ਦੇ ਪਿੱਛੇ ਕੋਈ ਸਿਆਸੀ ਡਿਜ਼ਾਈਨ ਵੀ ਹੈ ਕਿ 2027 ਦੇ ਲਈ ਮਾਹੌਲ ਤਿਆਰ ਕਰਕੇ ਦੇਣਾ? ਸਹੀ ਹੈ, ਕਿਉਂਕਿ ਆਕਾਸ਼ ਬੱਤਰਾ ਵਿਜੀਲੈਂਸ ਕੋਲ ਗਿਆ, ਸਹੀ ਹੈ, ਉਹ CBI ਕੋਲੇ ਗਿਆ। ਕੀ ਉਸ ਨੂੰ ਵਿਸ਼ਵਾਸ ਨਹੀਂ ਹੈ ਮਤਲਬ ਕਿ ਵਿਜੀਲੈਂਸ ਦੇ ਉੱਤੇ? ਕਿਉਂਕਿ ਇੱਥੇ ਤਾਂ ਲੋਕਾਂ ਨੂੰ ਰੰਗਲਾ ਪੰਜਾਬ ਫੰਡ ਤੇ ਵੀ ਵਿਸ਼ਵਾਸ ਨਹੀਂ ਹੈ, ਲੋਕ ਤਾਂ ਦੇ ਵੀ ਨਹੀਂ ਰਹੇ ਇਹਨਾਂ ਨੂੰ। ਸੋ ਇਸ ਲਈ ਫਿਰ ਸ਼ਿਕਾਇਤ ਵਾਲਾ ਵੀ ਮਾਮਲਾ ਕਿ ਇਹਨਾਂ ਤੇ ਭਰੋਸਾ ਨਹੀਂਗਾ ਵੀ ਅਗਲੇ ਨੂੰ। ਪਰ CBI ਸੱਚਮੁੱਚ ਇਮਾਨਦਾਰਾਂ ਦੀ ਟੀਮ ਚਲਾ ਰਹੀ ਆ। ਜੇ ਆਪਾਂ ਸਿਆਸੀ ਜਮਾਤ ਦੀ, ਸਿਆਸੀ ਟੀਮ ਦੀ ਗੱਲ ਕਰੀਏ, ਉਹਨਾਂ ਦਾ ਵੀ ਸਵਾਲ ਕਰਦੇ ਆ ਕਿ ਇਹਨੂੰ ਟੂਲ ਵਜੋਂ ਵਰਤਦੇ ਆ। ਮੈਂ ਕਹਿੰਦਾ ਟੂਲ ਵਜੋਂ ਜੇ ਵਰਤਿਆ ਗਿਆ, ਕੀ ਸੱਟ ਸਹੀ ਪੈ ਗਈ ਹੈ ਇਸ ਵਾਰ? ਸਹੀ ਹੈ, ਸਹੀ। ਪਰ ਸਵਾਲ ਤਾਂ ਇਹ ਖੜਾ ਜੀ ਕਿ ਇਹ ਤੋਂ ਬਾਅਦ ਰੁਕੂਗਾ ਕਿਵੇਂ? ਜਿਹੜੇ ਇਮਾਨਦਾਰਾਂ ਦੀ ਸਰਕਾਰ ਦੇ ਵਿੱਚ ਅਮਰੂਦਾਂ ਦੇ ਬਾਗ ਫੜ ਹੁੰਦੇ ਨੇ ਤੇ ਉਹ ਸੈਟਿੰਗ ਹੋ ਜਾਂਦੀ ਹੈ ਕਿ ਲੈ ਦੇ ਕੇ ਨਿਬੇੜ ਲਓ ਜੀ, ਵਾਪਸ ਕਰ ਦਿੰਦੇ ਆ, ਪੈਸੇ ਵਾਪਸ ਲੈ ਲਓ। ਸਹੀ ਗੱਲ। ਮਤਲਬ ਜੇ ਇਹੀ ਫਾਰਮੂਲਾ ਹੈ ਤਾਂ ਫਿਰ ਜਿਹੜਾ ਚੋਰ ਚੱਕਾ ਫੜ ਹੁੰਦਾ ਕਹਿੰਦਾ ਜੀ ਸਮਾਨ ਮੋੜ ਦੇਣਾ, ਫਿਰ ਕੇਸ ਕਿਉਂ ਕਰਦੇ ਹੋ ਉਹਦੇ ਤੋਂ? ਸਹੀ ਗੱਲ ਹੈ, ਬਿਲਕੁਲ। ਤੇ ਇਸੇ ਤਰ੍ਹਾਂ ਇਹ ਕੱਟੜ ਇਮਾਨਦਾਰਾਂ ਦੀ ਸਰਕਾਰ ਦੇ ਵਿੱਚ ਹੀ ਅਸੀਂ ਤਹਿਸੀਲਦਾਰ ਵਾਲਾ ਮਾਮਲਾ ਵੀ ਦੇਖਿਆ। ਸਹੀ ਗੱਲ। ਜਦ ਤਾਂ ਬੜੇ ਦੰਗੇ ਮਾਰੇ ਸੀ ਕਿ ਮਾਸਟਰ ਲਾ ਦੇਣੇ, ਡਾਕਟਰ ਲਾ ਦੇਣੇ, ਤੁਸੀਂ ਕਰ ਲਿਆ ਕਰੋ ਰਜਿਸਟਰੀਆਂ, ਆਪਾਂ ਨਹੀਂ ਆਉਣ ਦੇ, ਨਵੇਂ ਮੁੰਡੇ ਭਰਤੀ ਕਰ ਲੈਣੇ। ਕਿ ਸਮਝੌਤਾ ਕਿਉਂ ਹੋ ਗਿਆ? ਸਹੀ ਗੱਲ। ਕਿਹੜੀ ਚੀਜ਼ 'ਚ ਕਮਿਸ਼ਨ ਰੁਕਿਆ, ਕਿਹੜੀ ਚੀਜ਼ ਹਿੱਸੇਦਾਰੀ ਰੁਕੀ ਹੈ, ਕਿਹੜਾ ਗੈਂਗਸਟਰਵਾਦ ਬੰਦ ਹੋ ਗਿਆ, ਕਿਹੜੀ ਬਲੈਕ ਮਨੀ ਬੰਦ ਹੋ ਗਈ, ਕਿਹੜੀ ਵਸੂਲੀ ਬੰਦ ਹੋ ਗਈ, ਕਿਹੜਾ ਰੇਤ ਮਾਫੀਆ, ਸ਼ਰਾਬ ਮਾਫੀਆ ਬੰਦ ਹੋ ਗਿਆ? ਬੰਦ ਕੀ ਹੋਇਆ? ਸੋ ਇਸ ਲਈ ਇਹ ਕੱਟੜ ਇਮਾਨਦਾਰ ਦੀ ਰਾਜ ਦੇ ਵਿੱਚ ਇਹ ਸਿਰਫ ਇੱਕ ਰਾਜ ਖੁੱਲਿਆ, ਅਜੇ ਬਹੁਤ ਰਾਜ ਪਏ ਨੇ। CBI ਵੀ ਸਿਰਫ ਉਹਨਾਂ ਖੇਡ ਖੇਡਣਾ ਚਾਹੁੰਦੀ ਹੈ ਜਿੰਨਾ ਕੁ BJP ਉਹਨਾਂ ਨੂੰ ਇਸ਼ਾਰਾ ਕਰਦੀ, ਹੱਥ ਖੁੱਲਾ ਦਿੰਦੀ ਹੈ। ਸੋ ਇਸ ਲਈ ਇਸ ਘਟਨਾਕ੍ਰਮ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ
ਰਿਸ਼ਵਤਖੋਰੀ ਭ੍ਰਿਸ਼ਟਾਚਾਰੀ ਦਾ ਚੈਪਟਰ ਖੋਲ ਦਿੱਤਾ। ਇਹ ਆਮ ਆਦਮੀ ਪਾਰਟੀ ਲਈ ਵੀ ਮੁਸੀਬਤ। ਹਾਂਜੀ ਬਿਲਕੁਲ। ਤੇ ਉਹ ਜਿਹੜੇ ਨੇ ਕੰਪਲੇਂਟ ਕੀਤੀ ਉਹਦੀ ਮੈਂ ਇੰਟਰਵਿਊ ਸੁਣੀ ਸੀਗੀ ਸ਼ਰਮਾ ਜੀ, ਉਹ ਕਹਿੰਦਾ ਵੀ ਮੈਂ ਵਿਜੀਲੈਂਸ ਕੋਲੇ ਜੇ ਪਹੁੰਚਦਾ ਤੇ ਕਹਿੰਦਾ ਵਿਜੀਲੈਂਸ ਦੇ ਵਿੱਚ ਤਾਂ ਫਿਰ ਜਾਂਚ ਤਾਂ ਪੰਜਾਬ ਪੁਲਿਸ ਕੋਲ ਹੀ ਜਾਣੀ ਸੀ, ਤੇ ਪੰਜਾਬ ਪੁਲਿਸ ਦੇ ਕਿਸੇ ਅਫਸਰ ਦੇ ਵਿੱਚ ਇੰਨਾ ਦਮ ਨਹੀਂਗਾ ਕਿ ਉਹ ਭੁੱਲਰ ਦੇ ਖਿਲਾਫ ਜਾਂਚ ਖੋਲ ਸਕਦਾ, ਜਾਂ ਕਹਿੰਦੇ ਕਿ ਉਹਨਾਂ ਨੇ ਪਹਿਲੀ ਕਾਰਵਾਈ ਤੋਂ ਪਹਿਲਾਂ ਹੀ ਉਹਦੇ ਕੋਲ ਰਿਪੋਰਟ ਭੇਜ ਦੇਣੀ ਸੀ ਕਿ ਬਈ ਆਹ ਫਲਾਣਾ ਬੰਦਾ ਆਇਆ। ਸੋ ਇਸ ਕਰਕੇ ਭਰੋਸੇਯੋਗਤਾ ਦਾ ਵੀ ਸਵਾਲ ਹੈ। ਜਿਹੜੇ WhatsApp ਨੰਬਰ ਤੁਸੀਂ ਜਾਰੀ ਕੀਤੇ, ਮੈਨੂੰ ਸ਼ਿਕਾਇਤ ਭੇਜੋ, ਮੈਨੂੰ ਵੀਡੀਓ ਭੇਜੋ, ਇਹਦਾ ਮਤਲਬ ਉਹ ਖੋਖਲੀਆਂ ਗੱਲਾਂ ਨੇ, ਉਹਨਾਂ 'ਚ ਦਮ ਨਹੀਂਗਾ। ਜੀ ਪਿੰਡਾਂ ਦੀਆਂ ਪੰਚਾਇਤਾਂ ਨਸ਼ਿਆਂ ਵਾਲੇ ਮਾਮਲੇ 'ਚ ਜਾਰੀ ਨੰਬਰਾਂ ਤੇ ਜਦੋਂ ਅਪੀਲ ਪਹੁੰਚ ਕਰਦੀਆਂ ਨੇ ਜਾਂ ਥਾਣੇ ਕਚਹਿਰੀ ਕਿਸੇ ਬੜੇ ਅਫਸਰ ਕੋਲ ਪਹੁੰਚ ਕਰਦੀਆਂ ਨੇ ਕਿ ਗੁਪਤ ਰੱਖੀ ਜਾਊਗੀ ਤੁਹਾਡੀ ਜਾਣਕਾਰੀ, ਉਹ ਜੇ ਪਿੰਡ ਨਹੀਂ ਮੁੜੀਆਂ ਆਉਂਦੀਆਂ ਉਹ ਤੋਂ ਪਹਿਲਾਂ ਉਹਨਾਂ ਦੇ ਘਰ-ਬਾਰ ਤੇ ਹਮਲੇ ਹੋ ਜਾਂਦੇ ਆ, ਕਿਸੇ ਦੀਆਂ ਲੱਤਾਂ ਤੋੜਤੀਆਂ, ਕਿਸੇ ਕੁਛ ਕਰਤਾ, ਫਿਰ ਸਹੀ ਗੱਲ ਹੈ। ਕਿੱਥੇ ਯਕੀਨ? ਜੀ ਸਹੀ। ਅਗਲੀ ਗੱਲ ਕਰੀਏ ਆਪਾਂ, ਇਸੇ ਸਰਕਾਰ ਦੀ ਕੋਈ ਕਹਿੰਦੇ ਨਿਸ਼ਾਨਦੇਹੀ ਕਰ ਚੁੱਕੇ ਆ, ਸਰਕਾਰੀ ਜਾਇਦਾਦਾਂ ਵੇਚਣ ਦੀ ਤਿਆਰੀ ਹੈ। 26 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਹੈ ਜੀ ਇਹਨਾਂ ਨੇ। ਪ੍ਰਵੀਨ ਜੀ ਇਹ ਨਿਸ਼ਾਨਦੇਹੀ ਤੋਂ ਅੱਗੇ ਵੱਧ ਗਈ ਗੱਲ, ਹੁਣ ਤਾਂ ਮੋਹਰਾਂ ਲੱਗ ਗਈਆਂ ਵਿੱਚ। ਠੀਕ ਹੈ ਜੀ। ਇਹ ਨਿਸ਼ਾਨਦੇਹੀ ਉਹੀ ਹੈ, ਆਪਾਂ ਲੰਘੇ ਦਿਨੀ ਗੱਲ ਕਰ ਰਹੇ ਸੀਗੇ ਕਿ ਪਟਿਆਲਾ ਦੇ ਵਿੱਚ ਬਕਾਇਦਾ ਤੌਰ ਤੇ ਡਾਕਟਰ ਬਲਵੀਰ ਸਿੰਘ ਦੀ ਅਗਵਾਈ 'ਚ ਇੱਕ ਬੈਠਕ ਹੁੰਦੀ ਹੈ। ਲੁਧਿਆਣਾ 'ਚ ਸੰਜੀਵ ਅਰੋੜਾ ਜਿਹੜੇ ਬਿਜਲੀ ਨਿਗਮ ਦੇ ਵੀ ਮੰਤਰੀ ਨੇ ਤੇ ਇੰਡਸਟਰੀ ਦੇ ਵੀ ਮੰਤਰੀ ਨੇ, ਤੇ ਸਰਕਾਰ ਦਾ ਕਮਾਊ ਪੁੱਤ ਬਣ ਕੇ ਆਇਆ, ਤੇ ਕਮਾਊ ਪੁੱਤ ਜ਼ਮੀਨਾਂ ਜਾਇਦਾਦਾਂ ਵੇਚਣ ਨੂੰ ਪਿਆ। ਇਹ ਕਮਾਈ ਦਾ ਪੈਮਾਨਾ, ਮਤਲਬ ਕਿ ਹਾਂਜੀ ਸਰਕਾਰ ਕੋਲ ਪੈਸਾ ਹੋਊਗਾ, ਹੈ ਨਾ। ਸਹੀ ਹੈ। ਮਤਲਬ ਉਹਨੂੰ ਤਾਂ ਆਪਣੇ ਨਲਾਇਕ ਮੰਨਦੇ ਆ ਆਪਣੇ ਤਾਂ ਪਿੰਡਾਂ 'ਚ, ਜਿਹੜਾ ਜ਼ਮੀਨ ਵੇਚਣ ਲੱਗ ਜਾਵੇ। ਜ਼ਮੀਨ ਵੇਚ ਕੇ ਸਰਕਾਰ ਚਲਾਉਣੀ ਹੈ ਨਾ, ਫਿਰ ਤਾਂ ਨਹੀਂ ਸਰਕਾਰ ਤਾਂ ਨਹੀਂ ਚੱਲਦੀ, ਪੰਜਾਬ ਜ਼ਰੂਰ ਡੁੱਬ ਜਾਣਾ। ਮਤਲਬ ਐਕਟੀ ਮਤਲਬ ਇਹ ਤਾਂ ਦਿਵਾਲਾ ਕੱਢਣ ਤੇ ਆ ਗਏ, ਦੀਵਾਲੀ ਤੇ ਪੰਜਾਬ ਦਾ। ਸਹੀ ਗੱਲ ਹੈ, ਬਿਲਕੁਲ। 26 ਥਾਵਾਂ ਲੁਧਿਆਣਾ ਪਿੰਨ ਪੁਆਇੰਟ ਕੀਤੀਆਂ ਨੇ ਸੰਜੀਵ ਅਰੋੜਾ ਜੀ ਦੀ ਅਗਵਾਈ 'ਚ। ਠੀਕ ਹੈ। ਅਧਿਕਾਰੀ ਸਿਰ ਜੋੜ ਕੇ ਕੱਲ 2 ਦਿਨ ਦੇ ਲੱਗੇ ਪਏ ਸੀਗੇ ਕਿ ਕੀ ਕਰੀਏ, ਕਿਵੇਂ ਇਹਨੂੰ ਕਿਵੇਂ ਵੇਚਣੀ ਹੈ, ਕੀ ਕਰਨਾ, ਕਿਹੜੀ ਐਡਜਸਟਮੈਂਟ। ਇਹਨਾਂ 26 ਥਾਵਾਂ ਦੇ ਵਿੱਚੋਂ 10 ਥਾਵਾਂ ਸਿੱਧੀਆਂ ਲੁਧਿਆਣਾ 'ਚ ਬਿਜਲੀ ਨਿਗਮ ਨਾਲ ਸੰਬੰਧਿਤ ਨੇ। ਆਪਾਂ ਤਾਂ ਪਹਿਲਾਂ ਪਟਿਆਲਾ ਦਾ ਜ਼ਿਕਰ ਕਰ ਚੁੱਕੇ ਹਾਂ ਕਿ ਪੁਰਾਣਾ ਬੱਸ ਅੱਡੇ ਤੇ ਨਿਗਾਹ ਆ ਗਈ, 23 ਨੰਬਰ ਫਾਟਕ ਕੋਲ ਬਿਜਲੀ ਨਿਗਮ ਦੀ ਥਾਂ ਪਈ ਆ, ਉੱਥੇ ਨਿਗਾਹ ਆ ਗਈ। ਕੋਈ ਸਪੋਰਟਸ ਵਾਲਾ ਉਹਨਾਂ ਦਾ ਪਿਆ, ਕੋਈ ਫਲੈਟ ਫਲੂਟ ਪਏ ਨੇ, ਉਹ ਸਾਰੇ ਨੂੰ ਛੋਟਾ ਕਰਨ ਦੀ ਤਿਆਰੀ ਹੈ। ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਸੀਗੀਆਂ, ਤੇ ਲੁਧਿਆਣਾ 'ਚ ਹੁਣ ਬਾਹਰ ਲੱਗੀਆਂ 16 ਅਦਾਰਿਆਂ ਦੀਆਂ ਥਾਵਾਂ ਨੇ। 10 ਬਿਜਲੀ ਨਿਗਮ ਦੀਆਂ ਨੇ ਤੇ 16 ਹੋਰ ਵੱਖ-ਵੱਖ ਅਦਾਰਿਆਂ ਦੇ ਨੇ। ਇੰਜ 26 ਅਦਾਰਿਆਂ ਦੀਆਂ ਥਾਵਾਂ ਨੇ। ਪ੍ਰਵੀਨ ਜੀ ਆਪਾਂ ਪਿਛਲੇ ਦਿਨ ਹੀ ਗੱਲ ਕਰਕੇ ਹਟੇ ਹਾਂ ਕਿ ਲੁਧਿਆਣਾ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੀ 1200 ਏਕੜ ਜ਼ਮੀਨ ਆਪਾਂ ਕੀਤੀ ਸਰਚ ਵੇਚਣ ਦੀ ਤਿਆਰੀ। ਮਤਲਬ ਜਦੋਂ ਖੇਤ ਹੀ ਵੇਚਦੇ ਫਿਰ ਖੇਤੀਬਾੜੀ ਯੂਨੀਵਰਸਿਟੀ ਕਿੱਥੇ ਬਚੂਗੀ? ਸਹੀ ਹੈ, ਬਿਲਕੁਲ। ਹੁਣ ਤੁਸੀਂ ਇਹ ਦੇਖੋ ਬੇਸ਼ਰਮੀ ਦੀ ਹੱਦ। ਆ ਸਕ੍ਰੈਪ ਵਾਲੇ ਮਾਮਲੇ ਦੇ ਵਿੱਚ DIG ਫਸਿਆ ਤੇ ਨਵਾਂ ਘਟਾਲਾ ਹੋਣ ਜਾ ਰਿਹਾ ਇੱਕ ਹੋਰ ਸਕ੍ਰੈਪ ਦਾ। ਜੀ ਕਹਿੰਦੇ ਵੀ ਸਰਕਾਰ ਨੇ ਜਿਹੜੀਆਂ ਲੁਧਿਆਣੇ ਦੇ ਵਿੱਚ ਬਿਜਲੀ ਨਿਗਮ ਨਾਲ ਸੰਬੰਧਿਤ 10 ਥਾਵਾਂ ਪਿੰਨ ਪੁਆਇੰਟ ਕੀਤੀਆਂ ਕਿ ਆਹ ਗ੍ਰਿਡ ਵਾਲੀ ਥਾਂ, ਆਹ ਖਾਲੀ ਥਾਂ ਪਈ ਆ, ਸਟੋਰ ਪਿਆ ਇਹਨਾਂ ਦਾ, ਆਹ ਇੰਨੇ ਪਲਾਟ ਪਏ ਨੇ, ਜ਼ਮੀਨਾਂ ਪਈਆਂ ਨੇ, ਇਹ ਵੇਚਣੀਆਂ ਨੇ। ਉੱਥੇ ਕਦੇ ਧਿਆਨ ਚ ਆਇਆ ਵੀ ਉੱਥੇ ਸਮਾਨ ਵੀ ਪਿਆ। ਮਤਲਬ ਮੇਜ਼ ਕੁਰਸੀਆਂ ਤਾਂ ਪਈਆਂ ਹੀ ਹੁੰਦੀਆਂ, ਚਲੋ ਖੰਭੇ ਪਏ ਨੇ ਜੀ, ਮੀਟਰ ਪਏ ਨੇ ਜੀ, ਤਾਰਾਂ ਪਈਆਂ ਨੇ ਜੀ, ਫਿਊਜ਼ ਪਏ ਨੇ ਜੀ, ਆਹ ਪਿਆ ਜੀ, ਕਿੰਨਾ ਲੋ ਲਸ਼ਕਰ ਆ ਬਿਜਲੀ ਵਾਲਿਆਂ ਦਾ, ਪੁਰਾਣਾ ਨਵਾਂ ਸਾਰਾ ਸਮਾਨ। ਕਹਿੰਦੇ ਉਹ ਵੱਖਰਾ ਵੇਚਾਂਗੇ ਆਪਾਂ। ਅੱਛਾ, ਇਹ ਵੀ ਤਜਵੀਜ਼ ਹੈ। ਸੋ ਮੈਂ ਤਾਂ ਇਹਦੇ ਵਿੱਚ ਇੱਕ ਹੋਰ ਸਕ੍ਰੈਪ ਘਟਾਲਾ ਨਿਕਲੂਗਾ ਨਵਾਂ। ਤੇ ਇਹ 26 ਥਾਵਾਂ ਦੇ ਵਿੱਚ ਜਿਵੇਂ ਆਪਾਂ 1200 ਏਕੜ ਦੀ ਗੱਲ ਕਰ ਰਹੇ ਹਾਂ, ਉਸੇ ਤਰ੍ਹਾਂ 300 ਏਕੜ ਪੰਜਾਬ ਐਗਰੋ ਦੀ ਹੈ, ਤੇ ਇਸੇ ਤਰ੍ਹਾਂ 70-75 ਏਕੜ ਬਾਗਬਾਨੀ ਦੀ ਹੈ। ਤੇ ਇਹ 26 ਥਾਵਾਂ ਪਿੰਨ ਪੁਆਇੰਟ ਦੇ ਵਿੱਚ 10 ਸਭ ਤੋਂ ਵੱਧ ਬਿਜਲੀ ਨਿਗਮ ਦੀਆਂ ਨੇ। ਸੋ ਇਸੇ ਤਰ੍ਹਾਂ ਲੁਧਿਆਣਾ ਪਟਿਆਲੇ 'ਚ ਵੀ ਬਿਜਲੀ ਨਿਗਮ ਵਾਲੀਆਂ ਥਾਵਾਂ ਇਹਨੇ ਪਿੰਨ ਪੁਆਇੰਟ ਕੀਤੀਆਂ ਨੇ। ਪਰ ਜਿਹੜਾ ਬਿਜਲੀ ਨਿਗਮ ਦਾ ਐਕਟ ਹੈ ਜੀ 1948, ਉਹਦੇ ਤਹਿਤ ਜੇ ਤੁਸੀਂ ਜਾਓਗੇ 1948 ਦੇ ਤਹਿਤ, ਤਾਂ ਉਹਦੇ ਵਿੱਚ ਸਪਸ਼ਟ ਤਾਂ ਬਾਕੀ ਥਾਵਾਂ ਦੇ ਉੱਤੇ ਵੀ ਲਾਗੂ ਹੁੰਦਾ ਕਿ ਬਈ ਜਿਹੜੇ ਕੰਮ ਲਈ, ਜਿਹੜੇ ਪਰਪਸ ਲਈ ਤੁਸੀਂ ਜ਼ਮੀਨ ਲਈ, ਜੇ ਤਾਂ ਉਸ ਪਰਪਸ ਲਈ ਵਰਤ ਰਹੇ ਹੋ ਤਾਂ ਦਰੁਸਤ ਹੈ। ਜੇ ਉਸ ਨਹੀਂ ਤਾਂ ਕਿਸੇ ਹੋਰ ਕੰਮ 'ਚ ਉਹਨੂੰ ਤਬਦੀਲ ਨਹੀਂ ਕਰ ਸਕਦੇ। ਤੁਸੀਂ ਹਸਪਤਾਲ ਦੇ ਨਾਂ ਤੇ, ਸਕੂਲ ਦੇ ਨਾਂ ਤੇ, ਕਾਲਜ ਦੇ ਨਾਂ ਤੇ ਜ਼ਮੀਨਾਂ ਲੈ ਕੇ ਬਾਅਦ ਚੋਂ ਕਲੋਨੀਲਾਈਜ਼ਰ ਨੂੰ ਤਬਦੀਲ ਕਰਕੇ ਦੇਣ ਲੱਗ ਪਏ। ਕੀਤਾ ਇਹਨਾਂ ਨੇ ਕਈ ਥਾਵਾਂ ਤੇ, ਇੰਡਸਟਰੀ ਦੇ ਨਾਮ ਤੇ ਬਾਅਦ ਚੋਂ ਕਲੋਨੀਆਂ ਕੱਟਣ ਲਈ ਦੇਤੀਆਂ ਕਈ ਥਾਵਾਂ ਤੇ, ਕਈ ਹੋਰ ਪ੍ਰੋਜੈਕਟ ਲਈਆਂ ਤੇ ਬਾਅਦ ਚੋਂ ਇਸ ਕੰਮਾਂ ਲਈ ਦੇਣ ਦੀ ਕਵਾਇਦ ਹੋ ਗਈ। ਉੱਥੇ ਬੋਰਡ ਲਾ ਕੇ ਵਿਰੋਧ ਸ਼ੁਰੂ ਹੋ ਗਿਆ। ਆ ਮੰਡੀ ਵਾਲੀ ਜ਼ਮੀਨ ਲੈ ਕੇ ਤੁਸੀਂ ਮੁੰਡਾ ਦੇ ਰਾਹੀਂ ਦਿੱਲੀ ਵਾਲੇ ਨੂੰ ਵੇਚਣ ਦੀ ਤਿਆਰੀ ਕਰ ਲਈ। ਸਹੀ ਹੈ। ਸੋ ਇਸ ਤਰ੍ਹਾਂ ਇਹ ਐਕਟ ਕਹਿੰਦਾ ਕਿ ਜੇ ਤਾਂ ਉਸ ਪਰਪਸ ਲਈ ਜਿਹੜੀ ਲਈ ਜ਼ਮੀਨ ਲਈ ਹੈ ਵਰਤਦੇ ਹੋ ਤਾਂ ਠੀਕ ਹੈ, ਨਹੀਂ ਤਾਂ ਉਹਦੇ ਮਾਲਕ ਨੂੰ ਵਾਪਸ ਜਾਊਗੀ ਜ਼ਮੀਨ।
ਜੀ ਸਹੀ ਹੈ। ਉਸ ਪ੍ਰਕਿਰਿਆ ਵੱਲ ਜਾਓਗੇ। ਹੂੰ ਹੁਣ ਜ਼ਿੰਮੇਵਾਰੀ ਇਕੱਲੇ ਬਿਜਲੀ ਕਰਮਚਾਰੀਆਂ ਦੀ ਜਾਂ ਹੋਰ ਵਿਭਾਗਾਂ ਦੇ ਕਰਮਚਾਰੀਆਂ ਦੀ ਨਹੀਂ, ਮੈਨੂੰ ਲੱਗਦਾ ਕਿਸਾਨ ਜਥੇਬੰਦੀਆਂ ਦੀ, ਸਮਾਜਿਕ ਜਥੇਬੰਦੀਆਂ ਦੀ, ਪੰਜਾਬ ਵਿਦੇਸ਼ੀਆਂ ਦੀ ਇੱਥੇ ਵੀ ਬਣਦੀ ਹੈ। ਜੇ ਸਹੀ ਆਪਾਂ ਆਪਣੀਆਂ ਹੱਕਾਂ ਲਈ ਲੜਦੇ ਹਾਂ ਤਾਂ ਆਪਾਂ ਨੂੰ ਸ਼ਾਮਲਾਤਾਂ ਲਈ ਵੀ ਲੜਨਾ ਲੜਨਾ ਪੈਣਾ, ਪੈਂਦਾ, ਬਿਲਕੁਲ। ਸਹੀ ਨਹੀਂ ਤਾਂ ਇਹਨਾਂ ਨੇ ਲੰਘ ਜਾਣਾ ਜਨਾਬ। ਜੀ ਸਹੀ ਹੈ, ਬਿਲਕੁਲ। ਇਹੀ ਗੱਲ ਦਾ ਤੱਤ ਸਾਰੀ ਅਸਲ ਦੇ ਵਿੱਚ ਇਹੀ ਹੈ ਸ਼ਰਮਾ ਜੀ, ਆਪਾਂ ਆਫ ਦੀ ਰਿਕਾਰਡ ਵੀ ਗੱਲ ਕਰ ਰਹੇ ਸੀਗੇ ਵੀ ਕੁਛ ਕੀ ਨਹੀਂ ਰਿਹਾ, ਕੋਈ ਬੋਲ ਨਹੀਂ ਰਿਹਾ, ਕੋਈ ਲੋਕ ਮਤਲਬ ਪਤਾ ਨਹੀਂ ਕਿਉਂ ਚੁੱਪ ਵੱਟੀ ਬੈਠੇ ਆ। ਨਹੀਂ, ਹਾਂਜੀ, ਮੈਂ ਕਹਿੰਦਾ ਕਿਸਾਨ ਜਥੇਬੰਦੀਆਂ ਬੋਲਦੀਆਂ ਨੇ, ਕਈਆਂ ਨੂੰ ਚੁੱਭਦੀਆਂ ਨੇ, ਕਈਆਂ ਨੂੰ ਰੜਕਦੀਆਂ ਨੇ, ਪਰ ਉਹ ਵੀ ਕਿੰਨੇ ਪਲੇਟਫਾਰਮਾਂ ਤੇ ਲੜਨ ਇੱਕੋ ਟਾਈਮ। ਸਹੀ ਗੱਲ ਹੈ। ਉਹੀ ਕਿਵੇਂ ਲੜਨ? ਐਡੇ ਕਿੰਨੇ ਉਹਨਾਂ ਕੋਲੇ ਸੋਰਸ ਆ, ਉਹ ਵੀ ਤਾਂ ਜਮਾਤ ਕਾਹਦੇ ਲਈ ਆ ਜਿਹੜੇ ਚਿੱਟੇ ਕੁੜਤੇ ਪਜਾਮੇ ਪਾ ਕੇ ਗਰਮੀਆਂ 'ਚ ਵੀ ਜੈਕਟਾਂ ਕੋਟ ਪਾ ਕੇ ਫਿਰਦੀ ਆ? ਸਹੀ ਗੱਲ। ਇਹ ਕਾਹਦੇ ਲਈ? ਜੀ, ਵਿਰੋਧੀ ਧਿਰਾਂ ਦਾ ਕੀ ਰੋਲ ਹੁੰਦਾ ਹੈ? ਕੀ ਰੋਲ ਵਿਰੋਧੀ ਦਲਾਂ ਦਾ ਕੀ ਰੋਲ ਹੁੰਦਾ ਹੈ? ਸਿਆਸੀ ਨੁਮਾਇੰਦਿਆਂ ਦਾ ਕੀ ਰੋਲ ਹੁੰਦਾ ਹੈ? ਹਲਕਾ ਇੰਚਾਰਜ ਬਣਨ ਨੂੰ ਕਾਹਲੇ ਹੋ? ਉਹ ਇੰਨੇ ਹਲਕੇ ਹੋ ਕਿ ਤੁਹਾਡੇ 'ਚ ਕਿਸੇ ਬੋਲਣ ਲਈ ਜਾਨ ਵੀ ਨਹੀਂ। ਸਹੀ ਗੱਲ, ਬਿਲਕੁਲ। ਜੀ ਜੀ, ਸਹੀ। ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀ ਸਿਆਸੀ ਜਮਾਤ ਦੀ ਬਣਦੀ ਹੈ, ਜਿਹੜੇ ਤੁਹਾਡੇ ਨੁਮਾਇੰਦੇ ਬਣਨ ਲਈ ਕਾਹਲੇ ਨੇ। ਪਰ ਅਫਸੋਸ ਅਸੀਂ ਵੀ ਕੁਤਾਹੀ ਖਾਂਦੇ ਆ। ਅਸੀਂ ਵੀ ਚੋਣ ਕਰਨ ਲੱਗੇ ਫਿਰ ਮੌਕੇ ਦੀ ਨਜ਼ਾਕਤ ਦੇਖਦੇ ਹਾਂ ਕਿ ਅੱਜ ਕਿਹੜੀ ਬੜੀ ਬੋਤਲ ਤੇ ਕਿਹੜੇ ਰੰਗ ਵਾਲੀ ਬੋਤਲ ਮੈਨੂੰ ਦੇ ਗਿਆ ਤੇ ਕਿਹੜਾ ਸਮਾਨ ਦੇ ਗਿਆ ਤੇ ਕੀ ਦੇ ਗਿਆ। ਅਸੀਂ 5 ਸਾਲ ਆਪਣੇ ਕੁਝ ਪਾਈ ਜਾਂਦੇ ਲਗਾਤਾਰ। ਤੇ ਐਡੀ ਵੱਡੀ ਗਲਤੀ ਪੰਜਾਬ ਨੇ ਪਹਿਲੀ ਵਾਰ ਸਿਆਸੀ ਤੌਰ ਤੇ ਕੀਤੀ ਆ ਕਿ ਉਹ ਜਮਾਤ ਚੁਣ ਜਿਨ੍ਹਾਂ ਤੇ ਅਸੀਂ ਯਕੀਨ ਕਰ ਬੈਠੇ। ਇਹ ਪੰਜਾਬ ਵੇਚ ਵੱਟ ਕੇ ਭੱਜ ਜਾਣਾ ਇਹਨਾਂ ਨੇ। ਸਹੀ ਹੈ। ਇਹਦੇ ਤਹੀਆ ਕਰਕੇ ਲੜਨ ਦੀ ਲੋੜ ਹੈ। ਜੀ ਸਹੀ ਹੈ, ਬਿਲਕੁਲ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਇਹਨਾਂ ਨਾਲ ਹੀ ਜੁੜੇ ਇੱਕ ਬੜੇ ਚਰਚਿਤ ਮਾਮਲੇ ਦੀ, ਚਤੁਰਵੇਦੀ ਦਾ 7 ਦਿਨਾਂ ਦਾ ਪੁਲਿਸ ਰਿਮਾਂਡ ਮਿਲ ਗਿਆ ਜੀ। ਕੱਲ ਰਾਜ ਸਭਾ ਦੇ ਵਿੱਚ ਕਾਗਜ਼ ਵਾਪਸ ਲੈਣ ਦੀ ਪ੍ਰਕਿਰਿਆ ਸੀ ਤੇ ਇਹ 3 ਤਾਂ ਪਹਿਲਾਂ ਹੀ ਬਾਹਰ ਹੋ ਗਏ ਸੀ। ਜੀ ਜੀ। 2 ਤਾਂ ਜਿਨ੍ਹਾਂ ਕੋਲ ਕਿਸੇ ਦਾ ਨਾਮ ਹੀ ਨਹੀਂ ਸੀ ਉਹ ਸੀ, ਪ੍ਰਭਾਕਰ ਜਿਹੜਾ ਮਹਾਰਾਸ਼ਟਰ ਵਾਲਾ ਤੇ ਕਾਂਤੀ ਜਿਹੜਾ ਹੈਦਰਾਬਾਦ ਤੇਲੰਗਾਨਾ ਵਾਲਾ। ਪਰ ਨਵਨੀਤ ਚਤੁਰਵੇਦੀ ਜਿਹੜਾ ਜੈਪੁਰ ਰਾਜਸਥਾਨ ਤੋਂ ਆਇਆ ਸੀ, ਉਹ ਤਾਂ ਨਾਮ ਨੂੰ ਚੱਕੀ ਫਿਰਦਾ ਸੀ, ਮੋਹਰਾ ਵੀ ਲਵਾਈ ਫਿਰਦਾ ਸੀ, ਸਾਰਾ ਕੁਝ ਕਰੀ ਫਿਰਦਾ ਸੀ, ਹੈ ਨਾ। ਤੇ ਉਹਨੂੰ ਪੁਲਿਸ ਚੱਕ ਕੇ ਲੈ ਗਈ। ਤੇ ਪਿੱਛੇ ਬਚੇ 2 ਉਮੀਦਵਾਰ, ਰਜਿੰਦਰ ਗੁਪਤਾ ਤੇ ਉਹਨਾਂ ਦੀ ਧਰਮ ਪਤਨੀ। ਤੇ ਰਜਿੰਦਰ ਗੁਪਤਾ ਇਕੱਲੇ ਰਹਿ ਗਏ, ਇਸ ਲਈ ਤਾਂ ਰਾਜ ਸਭਾ ਚਲੇ ਗਏ ਕਿਉਂਕਿ ਪਤਨੀ ਨੇ ਕਾਗਜ਼ ਵਾਪਸ ਲੈ ਲਏ। ਹੁਣ ਇਹਨੂੰ ਜਦੋਂ ਰੋਪੜ ਦੀ ਅਦਾਲਤ 'ਚ ਪੇਸ਼ ਕੀਤਾ ਨਵਨੀਤ ਚਤੁਰਵੇਦੀ ਜੀ, ਹੁਣ ਇਹਨੇ ਉੱਥੇ ਨਾ ਤਾਂ ਫੋਰੈਂਸਿਕ ਜਾਂਚ ਦੀ ਕੋਈ ਮੰਗ ਕੀਤੀ, ਨਾ ਕੋਈ ਹੋਰ ਪਹਿਲੂ ਉਭਾਰਿਆ, ਇਹਨੇ ਇੱਕ ਨੁਕਤਾ ਉਭਾਰਿਆ ਕਿਉਂਕਿ ਕੱਲ ਰੋਪੜ ਦੇ ਵਿੱਚ ਵਕੀਲਾਂ ਦੀ ਹੜਤਾਲ ਸੀ, ਇਹਨੂੰ ਵਕੀਲ ਨਹੀਂ ਮਿਲਿਆ, ਇਹਨੇ ਆਪਣੀ ਪੈਰਵੀ ਆਪੇ। ਠੀਕ ਹੈ। ਤੇ ਉੱਥੇ ਇਹਨੇ ਕਿਹਾ ਜੀ ਕਿ ਜਿਹੜਾ ਘਟਨਾਕ੍ਰਮ ਦੇ ਆਧਾਰ ਤੇ ਮੇਰੇ ਤੇ ਐਕਸ਼ਨ ਲਿਆ ਜਾ ਰਿਹਾ ਜੀ ਕਿ ਮੈਂ ਨਕਲੀ ਸਾਈਨ ਕਰ ਲਏ, ਆਹ ਕਰ ਲਏ, ਉਹ ਕਰ ਲਏ, ਉਹ ਤਾਂ ਘਟਨਾ ਵਾਪਰੀ ਹੈ ਜੀ ਵਿਧਾਨ ਸਭਾ ਦੇ ਅੰਦਰ ਚੰਡੀਗੜ੍ਹ 'ਚ। ਤੇ ਫਿਰ ਰੋਪੜ ਕਾਹਦੇ ਵਾਸਤੇ ਲਿਆਂਦਾ ਜੀ? ਕਹਿੰਦਾ ਜੀ ਸਹੀ ਹੈ। ਮੇਰੇ ਤੇ ਕਾਰਵਾਈ ਤਾਂ ਉੱਥੇ ਕਰ, ਮੈਂ ਤਾਂ ਰੋਪੜ ਆਇਆ ਗਿਆ ਜੀ, ਰੋਪੜ ਤਾਂ ਮੈਂ ਕੋਈ ਕ੍ਰਾਈਮ ਵੀ ਨਹੀਂ ਕੀਤਾ ਜਿਹੜਾ ਮੇਰੇ ਤੇ ਝੂਠਾ ਸੱਚਾ ਜੋ ਵੀ ਲਾਉਣਾ। ਅਗਲੇ ਦਾ ਨੁਕਸਾ ਤਾਂ ਇਹ ਸੀਗਾ, ਉਹ ਕਹਿੰਦਾ ਜੀ ਮੈਨੂੰ ਉੱਥੇ। ਤੇ ਦੂਸਰੇ ਪਾਸੇ ਉਹ ਇਹ ਦਾਅਵਾ ਕਰ ਰਿਹਾ ਜੀ ਕਿ ਜਾਂਚ ਇਸ ਪਹਿਲੂ ਤੇ ਕਰੋ ਜੀ ਕਿ ਮੇਰੇ ਤਾਂ ਮਕਰਾਤ ਜੀ, ਐਮਐਲਏ ਤਾਂ ਮੇਰੇ ਨਾਲ ਸੀ ਜੀ। ਸਹੀ ਗੱਲ ਹੈ, ਬਿਲਕੁਲ। ਔਰ ਲੋਕਾਂ ਦੇ ਮਨਾਂ ਨੂੰ ਵੀ ਗੱਲ ਲੱਗਣ ਲੱਗ ਗਈ ਕਿ ਹੋ ਸਕਦਾ ਬਹੁ ਗਿਣਤੀ ਐਮਐਲਏ ਨੇ ਅਸਲੀ ਦਸਤਖਤ ਕਰਤੇ ਹੋਣ, ਕਿਉਂਕਿ ਚਰਚਾ ਜ਼ੋਰ ਫੜਦੀ ਜਾ ਰਹੀ ਹੈ ਕਿ ਦਿੱਲੀ ਵਾਲਾ ਬਣ ਕੇ ਗਿਆ ਸੀ ਤੇ ਦਿੱਲੀ ਵਾਲੇ ਇਹੋ ਜਿਹੀ ਬੋਲੀ ਬੋਲਦੇ, ਇਹੋ ਜਿਹੀ ਢੰਗ ਤਰੀਕਾ ਹੁੰਦਾ ਹੈ ਤੇ ਉਹਨਾਂ ਨੂੰ ਲੱਗਿਆ ਕਿ ਜਾਊਗਾ ਤੇ ਕਹਿੰਦੇ ਕਿ ਕਰਤੇ ਹੋਣਗੇ ਦਿੱਲੀ ਦੇ ਨਾਂ ਤੇ ਇੰਨੇ ਖੌਫ ਖਾਂਦੇ ਨੇ। ਸਹੀ ਗੱਲ ਹੈ, ਬਿਲਕੁਲ। ਕਾਗਜ਼ ਤੇ ਦਸਤਖਤ ਕਰਾਉਣੇ ਕਿਉਂਕਿ ਸਿਰਫ ਅਗਲੇ ਦਾ ਨਾਮ ਸਾਹਮਣੇ ਮੋਹਰ ਤੇ ਸਾਈਨ ਹੋਣੇ ਸੀ, ਹੋ ਸਕਦਾ 2-4 ਦੇ ਅਸਲੀ ਵੀ ਹੋਣ, ਇਸ ਲਈ ਜਾਂਚ ਤਾਂ ਹੋਣੀ ਚਾਹੀਦੀ ਹੈ। ਪਰ ਸਰਕਾਰ ਤੇ ਆਮ ਆਦਮੀ ਪਾਰਟੀ ਇਹਦੀ ਮੰਗ ਕਰਦੀ ਨਜ਼ਰ ਨਹੀਂ ਆਈ ਅਜੇ ਤੱਕ ਵੀ। ਜੀ ਬਿਲਕੁਲ। ਦੂਜੇ ਪਾਸੇ ਪਹਿਲੂ ਇਹ ਵੀ ਆ, ਵਿਧਾਨ ਸਭਾ ਦੇ ਸੈਕਟਰੀਏਟ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਸੈਕਟਰੀਆਂ ਨੇ ਲਏ ਕਾਗਜ਼ ਪੱਤਰ, ਜਿਹੜੇ ਕਾਰਵਾਈ ਉਹ ਕਹਿੰਦੇ ਜੀ ਸਾਡਾ ਰੋਲ ਤਾਂ ਚੋਣ ਕਮਿਸ਼ਨ ਵਾਲਾ ਸੀ, ਅਸਾਂ ਚੋਣ ਪ੍ਰਕਿਰਿਆ ਸੀ, ਅਸਾਂ ਇਹ ਦੇਖਣਾ ਸੀ ਅਸਲੀ ਹੈ ਕਿ ਨਕਲੀ ਹੈ। ਅਸੀਂ ਇਹਨੂੰ ਕਿਹਾ ਵੀ ਬੰਦਿਆਂ ਦੀ ਪਰੇਡ ਕਰਾ ਦੇ, ਇਹ ਕਰਾ ਨਹੀਂ ਸਕਿਆ ਤੇ ਬਹੁ ਗਿਣਤੀ ਨਾਲ ਜਦੋਂ ਰਾਬਤਾ ਕੀਤਾ ਉਹ ਮੁੱਕਰ ਗਏ। ਮੈਂ ਕਹਿੰਦਾ ਜੀ ਇਹ ਤੁਹਾਨੂੰ ਪਹਿਲੀ ਨਜ਼ਰੇ ਸ਼ੱਕ ਪੈ ਗਿਆ ਕਿ ਇਹ ਨਕਲੀ ਨੇ ਤੇ ਠੀਕ ਹੈ, ਤੁਸੀਂ ਪੁੱਛਗਿੱਛ ਕਰ ਲਈ, ਪਤਾ ਕਰ। ਬਿਲਕੁਲ ਬਿਲਕੁਲ। ਰਜਿੰਦਰ ਗੁਪਤਾ ਦੇ ਫਾਰਮ ਦੇ ਉੱਤੇ 20 ਐਮਐਲਏ ਦੇ ਸਾਈਨ ਨੇ, ਤੁਸੀਂ ਬੁਲਾ ਕੇ ਪਰੇਡ ਕਰਾਈ। ਸਹੀ ਹੈ। ਤੁਸੀਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਦਸਤਖਤ ਕੀਤੇ ਕਿ ਨਹੀਂ ਕੀਤੇ? ਉਹਨਾਂ ਦੀ ਧਰਮ ਪਤਨੀ ਦੇ ਫਾਰਮ ਤੇ ਵੀ 10-15 ਐਮਐਲਏ ਦੇ ਸਾਈਨ ਹੋਣੇ। ਸਹੀ ਹੈ। ਉਹਨਾਂ ਨੂੰ ਪੁੱਛਿਆ ਗਿਆ। ਮੈਂ ਕਹਿੰਦਾ ਜੇ ਤੁਹਾਨੂੰ ਪਤਾ ਕਿ ਤੁਹਾਡੀ ਪਾਰਟੀ ਦਾ, ਤੁਹਾਡੀ ਸਰਕਾਰ ਦਾ ਐਮਐਲਏ ਦੇ ਨਾਲ ਨੇ, ਮੁੱਖ ਮੰਤਰੀ ਸਾਹਿਬ ਦੇ ਕੇ ਗਏ ਨੇ, ਮੈਂ ਕਹਿੰਦਾ ਜੇ ਪ੍ਰਕਿਰਿਆ ਹੀ ਪੂਰੀ ਕਰਨੀ ਹੈ ਤਾਂ ਕੰਪਲੀਟ ਤਾਂ ਕਰਦੇ। ਸਹੀ ਹੈ। ਚਲੋ, ਪਰ ਰਜਿੰਦਰ ਗੁਪਤਾ ਨੂੰ ਪੇਸ਼ ਕਰਦਿਆਂ ਰੋਪੜ ਪੁਲਿਸ ਨੇ 10 ਦਿਨ ਦਾ
ਮੰਗਿਆ ਸੀ ਠੀਕ ਹੈ ਜੀ, ਤੇ ਉਹਨਾਂ ਨੂੰ 7 ਦਿਨ ਦਾ ਰਿਮਾਂਡ ਮਿਲ ਗਿਆ। ਠੀਕ ਹੈ। ਹੁਣ ਸਵਾਲ ਇਹ ਹੈ ਕਿ ਪੱਪੀ ਪ੍ਰਾਸ਼ਰ ਨੇ ਵੀ ਕੇਸ ਕਰਤਾ, ਹੋਰ ਥਾਣਿਆਂ 'ਚ ਵੀ ਪਰਚੇ ਹੋ ਗਏ। ਹੂੰ, 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 ਤੇ ਜੇ ਤਾਂ ਜੀ ਜਿਹੜੀ ਤਾਕਤ ਇਹਦੇ ਮਗਰ ਚੰਡੀਗੜ੍ਹ 'ਚ ਦਿਖਦੀ ਸੀ ਇਹਨੂੰ ਬਚਾਉਣ ਲਈ, ਹੂੰ, ਉਹ ਤੰਤਰ, ਬੱਤੀ ਵਾਲੀਆਂ ਗੱਡੀਆਂ, ਸਾਰਾ ਕੁਝ, ਇਹ ਤਾਂ ਉਹ ਤਾਕਤ ਦਿੱਲੀ ਵਾਲੀ ਹੈਗੀ ਹੈ, ਕੇਂਦਰ ਹੂੰ, ਸਰਕਾਰ ਵਾਲੀ ਜਾਂ ਭਾਰਤੀ ਜਨਤਾ ਪਾਰਟੀ ਵਾਲੀ, ਹੂੰ, ਹੂੰ, ਫਿਰ ਤਾਂ ਰੋਪੜ ਤੋਂ ਗਾਂਹ ਕਿਤੇ ਨਹੀਂ ਜਾਂਦਾ ਮਾਮਲਾ। ਸਹੀ ਹੈ। ਫਿਰ ਤਾਂ ਹੋਰ ਕਿਸੇ ਥਾਣੇ 'ਚ ਨਹੀਂ ਹੁੰਦੀ। ਹੂੰ, ਜੇ ਇਹਦੇ ਪਿੱਛੇ ਕੋਈ ਅਜਿਹੀ ਤਾਕਤ ਨਹੀਂ ਹੈਗੀ, ਕਿਤੇ ਉਹੀ ਕਿਸੇ ਦੀ ਚੱਕ ਚਾ ਕੇ, ਕਿਸੇ ਦੀ ਸਲਾਹ ਚਾ ਕੇ, ਕਿਸੇ ਦੇ ਕਹੇ ਸੁਣੇ ਤੇ ਪੰਗਾ ਲੈ ਲਿਆ, ਸਹੀ ਗੱਲ। ਤੇ ਲੱਗਦਾ ਨਹੀਂ ਜਿਵੇਂ ਦਿੱਲੀ ਚੰਡੀਗੜ੍ਹ 'ਚ ਪੁਲਿਸ ਐਸਐਸਪੀ ਤੱਕ, ਅਧਿਕਾਰੀ ਤੱਕ ਇਹਨੂੰ ਬਚਾਉਣ ਤੇ ਰੱਖਿਆ ਕਰਨ 'ਚ ਸਾਰੀ ਦਿਨ ਰਾਤ ਥਾਣੇ ਬਿਠਾਈ ਰੱਖਿਆ, ਕਰੀ ਰੱਖਿਆ, ਉਵੇਂ ਤਾਂ ਲੱਗਦਾ ਨਹੀਂ। ਹੁਣ ਉਸ ਦੇ ਵਿੱਚ ਫਿਰ ਜੇ ਇਹਦੇ ਵਿੱਚ ਕੋਈ ਜਿਹਾ ਨਹੀਂ ਹੈਗਾ ਜੀ, ਫਿਰ ਤਾਂ ਅੱਜ ਇੱਕ ਥਾਂ ਜ਼ਮਾਨਤ ਹੋਇਆ ਕਰੂ, ਦੂਜੀ ਥਾਂ ਗ੍ਰਿਫਤਾਰੀ ਪੈ ਜਾ ਕਰੂ, ਤੀਜੀ ਥਾਂ ਰਿਮਾਂਡ ਹੋ ਜਾ ਕਰੂ, ਚੌਥੀ ਥਾਂ ਪਿੱਛੇ ਹੋ ਜਾ ਕਰੂ। ਇਹ ਤਾਂ ਫਿਰ ਇਸੇ ਕੰਮ ਚ ਗਿਆ, ਕਿਉਂਕਿ 10 ਨਾਮ ਇੱਕ ਸੀ, 10 ਨਾਮ ਇੱਕ ਸੀ, ਇੱਕ ਬਿਨਾਂ ਦੱਸ ਦੀ, ਫਿਰ ਤਾਂ 20 ਥਾਵਾਂ ਤੇ ਕਾਰਵਾਈ ਚੱਲੂ ਜੀ। ਤੇ ਜੇ ਇਹਦੇ ਪਿੱਛੇ ਤਾਕਤ ਕੰਮ ਕਰਦੀ ਹੋਈ, ਫਿਰ ਕੁਝ ਨਹੀਂ ਹੁੰਦਾ। ਤੇ ਜੇ ਇਹਦੇ ਪਿੱਛੇ ਡਰਾਮਾ ਵੀ ਹੋਇਆ, ਕਈ ਕਹਿੰਦੇ ਕਿ ਇਹ ਦਿੱਲੀ ਵਾਲਿਆਂ ਦਾ ਕੋਈ ਧੜਾ ਨਾ ਹੋਵੇ, ਆਮ ਆਦਮੀ ਪਾਰਟੀ ਦੇ ਅੰਦਰ ਦਾ ਕੋਈ ਗਰੁੱਪ ਨਾ ਹੋਵੇ, ਆਪਣੇ ਵੀਹਾਂ ਨੂੰ ਬਾਹਰ ਕਰਨ ਦਾ ਤਰੀਕਾ ਨਾ ਹੋਵੇ, ਕਿ ਗਾਨੂੰ ਟਿਕਟਾਂ ਨਾ ਮੰਗਿਓ, ਤੁਸੀਂ ਤਾਂ ਚੱਕੀ ਹੋ ਗਏ, ਤੁਸੀਂ ਤਾਂ ਗੜਬੜ ਚ ਆ ਗਏ, ਸੋ ਕੁਝ ਵੀ ਹੋ ਸਕਦਾ। ਕਹਿੰਦੇ ਕੁਝ ਵੀ ਢੰਗ ਤਰੀਕਾ, ਕਈ ਤਾਂ ਕਹਿੰਦੇ ਕਿ ਜੋ ਮਰਜ਼ੀ ਹੋਵੇ, ਇਹਨਾਂ ਨੇ ਰਜਿੰਦਰ ਗੁਪਤਾ ਵਾਲੇ ਵਿਰੋਧ ਵਾਲਾ ਮਾਮਲਾ ਜਮਾ ਇੱਕ ਦਿਨ ਚ ਠੰਡਾ ਕਰਕੇ ਪਰੇ ਮਾਰਿਆ, ਸਾਰਾ ਕੁਝ ਨਵਨੀਤ ਚਤੁਰਵੇਦੀ ਤੇ ਤਬਦੀਲ ਹੋ ਕੇ ਚਲਾ ਗਿਆ। ਉਹਦਾ ਜ਼ਿਕਰੇ ਖਤਮ ਹੈ ਵੀ ਕਿ ਉਹ ਕਿਉਂ ਜਾ ਰਿਹਾ, ਕਿਵੇਂ ਜਾ ਰਿਹਾ। ਆਮ ਆਦਮੀ ਪਾਰਟੀ ਦਾ ਨੁਮਾਇੰਦਾ ਰਾਜ ਸਭਾ ਦੇ ਵਿੱਚ ਕਰੋੜਪਤੀ ਰਾਜ ਸਭਾ ਮੈਂਬਰਾਂ ਚ ਦੂਏ ਨੰਬਰ ਦਾ ਹੋਊਗਾ ਘੱਟੋ ਘੱਟ। ਸਹੀ ਬਿਲਕੁਲ ਸਹੀ ਹੈ। ਤੇ ਇਹ ਤੋਂ ਪਹਿਲੇ ਵੀ ਉਹ ਵੀ ਟੌਪ 10 ਚਾਹੁੰਦੇ ਨੇ। ਸਹੀ ਹੈ, ਬਿਲਕੁਲ। ਇਹ ਇਸ ਲਈ ਇਹ ਤਾਂ ਲਾ ਲਓ ਕਿ ਇਹ ਆਮ ਆਦਮੀ ਦੇ ਨੁਮਾਇੰਦੇ ਜਾ ਰਹੇ ਨੇ। ਕਿੱਥੇ ਆਮ ਆਦਮੀ? ਸਵਾਲ ਇਹਨਾਂ ਤੇ ਵੀ ਖੜਾ ਹੈ। ਉਹ ਵੀ ਇਕੱਠ ਇਮਾਨਦਾਰੀ ਦੀ ਗੱਲ ਕਰਦੇ ਸੀ ਨਾ ਆਪਾਂ, ਇਮਾਨਦਾਰੀ ਦਾ ਝਲਕਾਰੇ ਮਾਰਦੀ। ਬਿਲਕੁਲ ਜੀ। ਇਹ ਤਾਂ ਦੇਖੋ, ਜਿਹੜੀ ਉਹ ਚਰਚਾ ਚੱਲ ਰਹੀ ਸੀ ਗੁਪਤੇ ਬਾਰੇ, ਉਹ ਤਾਂ ਸਾਰੀ ਛਣਛਣਾ ਗਿਆ, ਸਾਰਾ ਕੁਝ ਬੱਦਲ ਛੱਡ ਗਏ। ਉਹ ਤਾਂ ਇਹ ਚਤੁਰਵੇਦੀ ਤੇ ਫੋਕਸ ਹੋ ਗਿਆ। ਚਲੋ ਇਹ ਵੀ ਮਾਮਲਾ ਛੋਟਾ ਨਹੀਂ ਸੀ, ਇਹ ਵੀ ਇਹਨਾਂ ਦੇ ਵਿਧਾਇਕਾਂ ਦੀ ਗੱਲ ਸੀ ਅਸਲ ਦੇ ਵਿੱਚ, ਵੀ ਜਿਹੜਾ ਕੰਸਟੀਟਿਊਸ਼ਨਲੀ ਇੱਕ ਬੰਦਾ ਚੁਣਿਆ ਹੋਇਆ ਹੈ, ਵਿਧਾਨ ਸਭਾ ਦਾ ਮੈਂਬਰ ਹੈ, ਤੇ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਮੇਰੇ ਸਾਈਨ ਨੇ ਜਾਂ ਨਹੀਂ ਸਾਈਨ, ਜਾਂ ਮੈਂ ਕੀਤੇ ਹੈ। ਮਤਲਬ ਪੂਰੀ ਪ੍ਰਕਿਰਿਆ ਹੀ ਇਹਨੇ ਤਾਂ ਧਾਂਦਲੀ ਦਾ ਅੱਡਾ ਬਣਾ ਕੇ ਰੱਖਤਾ ਤੇ ਧਾਂਦਲੀ ਦੇ ਸ਼ੱਕ ਦੇ ਘੇਰੇ ਦੇ ਵਿੱਚ ਲਿਆਂਦੀ ਹੈ। ਅਗਲੀ ਗੱਲ ਕਰੀਏ, ਰਾਜਸਥਾਨ ਬੱਸ ਅਗਨੀ ਕਾਂਡ ਦੀ, ਸ਼ਰਮਾ ਜੀ, ਬੜੀ ਮੰਦਭਾਗੀ ਘਟਨਾ ਵਾਪਰੀ ਹੈ, ਪਰ ਕਹਿੰਦੇ ਵੀ ਜਿਹੋ ਜੀ ਬੱਸ ਦੇ ਵਿੱਚ ਅੱਗ ਲੱਗੀ ਤੇ ਜਿਸ ਤਰੀਕੇ ਨਾਲ ਉਹਦੇ ਵਿੱਚੋਂ ਨਿਕਲਿਆ ਨਹੀਂ ਜਾ ਸਕਦਾ, ਸੇਫਟੀ ਦੇ ਜਿਹੜੇ ਮਾਪਦੰਡ ਨੇ ਉਹਨਾਂ ਦੇ ਵਿੱਚ ਖਰੀ ਨਹੀਂ ਸੀ। ਉਹੇ ਜਿਹੀਆਂ ਪੰਜਾਬ ਦੇ ਵਿੱਚੋਂ ਇੱਕ ਨਹੀਂ, ਦੋ ਨਹੀਂ, 100 ਨਹੀਂ, 200 ਨਹੀਂ, 500 ਨਹੀਂ, 800 ਬੱਸ ਚੱਲਦੀ ਹੈ ਜੀ ਹਰ ਰੋਜ਼। ਪ੍ਰਵੀਨ ਜੀ, ਰਾਜਸਥਾਨ ਦੇ ਜੈਸਲਮੇਰ ਜੋਧਪੁਰ ਹਾਈਵੇ ਦੇ ਉੱਤੇ ਜੀ ਇੱਕ ਏਸੀ ਵਾਲੀ ਬੱਸ ਨੂੰ, ਜਿਹਦੇ ਐਨ ਸ਼ੀਸ਼ੇ, ਪਰਦੇ, ਸਾਰਾ ਕੁਝ ਐਨ ਲੱਗਿਆ ਹੁੰਦਾ, ਦੇਖਣ ਨੂੰ ਬਾਹਰੋਂ ਬਹੁਤ ਲਗਜ਼ਰੀ ਲੱਗਦੀ ਹੈ। ਹਾਂਜੀ। ਉਸ ਸਲੀਪਰ ਬੱਸ ਦੇ ਵਿੱਚ, ਕਿਉਂਕਿ ਉਹਦੇ ਵਿੱਚ ਅੰਦਰ ਕੈਬਨ ਬਣੇ ਹੁੰਦੇ ਨੇ ਕਿ ਤੁਸੀਂ ਲੰਮੇ ਪੈ ਕੇ ਜਾਓ, ਉਸ ਬੱਸ ਦੇ ਵਿੱਚ 20-22 ਮੌਕੇ ਤੇ ਹੀ ਸਵਾਰੀਆਂ ਸੜ ਕੇ ਸਵਾਹ ਹੋ ਗਈਆਂ, 10-15 ਕਿਸੇ ਤਰ੍ਹਾਂ ਮਤਲਬ ਲਾਸ਼ਾਂ ਦੇ ਵਰਗੀਆਂ ਰੂਪਾਂ ਦੇ ਵਿੱਚ ਹੀ ਹਸਪਤਾਲ ਪਹੁੰਚੀਆਂ। ਬਹੁਤ ਮਤ ਸੀ। ਜਦੋਂ ਜੇ ਕੋਈ ਘਟਨਾ ਵਾਪਰਦੀ ਹੈ ਤਾਂ ਉਹਦੇ ਨਾਲ ਸੰਬੰਧਿਤ ਫਿਰ ਪੱਤਰਕਾਰਾਂ ਦੀ ਖੋਜ, ਕੁਝ ਵਿਭਾਗੀ ਪੁੱਛਗਿੱਛ, ਇਹੋ ਜਿਹੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਇਸ ਹਵਾਲੇ ਨਾਲ ਚੰਡੀਗੜ੍ਹ ਤੇ ਪੰਜਾਬ 'ਚ ਨਜ਼ਰਸਾਨੀ ਕੀਤੀ ਤਾਂ ਚੰਡੀਗੜ੍ਹ ਦੇ ਵਿੱਚ 150 ਤੋਂ ਲੈ ਕੇ 175 ਬੱਸ ਰੋਜ਼ ਚੱਲਦੀ ਹੈ ਜੀ। ਤੇ ਪੰਜਾਬ ਦੇ ਵਿੱਚ 600 ਤੋਂ ਲੈ ਕੇ 800 ਬੱਸ ਰੋਜ਼ ਚੱਲਦੀ ਹੈ। ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਬਠਿੰਡਾ ਜਾਂ ਹੋਰ ਕਈ ਥਾਵਾਂ ਅਜਿਹੀਆਂ ਨੇ, ਰਾਜਪੁਰੇ ਵਾਲੇ ਪਾਸੇ ਨੂੰ, ਉਹ ਬੱਸਾਂ ਜਿਹੜੀਆਂ ਮਤਲਬ ਕਿ ਸਲੀਪਰ ਬੱਸਾਂ ਹੁੰਦੀਆਂ ਨੇ, ਮਨਾਲੀ ਜਾ ਰਹੀਆਂ ਨੇ ਜੀ, ਜੰਮੂ ਜਾ ਰਹੀਆਂ ਨੇ ਜੀ, ਹੈ ਨਾ, ਦਿੱਲੀ ਜਾ ਰਹੀਆਂ ਨੇ ਜੀ, ਜੈਪੁਰ ਜਾ ਰਹੀਆਂ ਨੇ ਜੀ, ਉਹ ਐ ਲੈ ਕੇ ਜਾਂਦੀਆਂ ਨੇ ਰੋਜ਼। ਉਹਦੇ ਵਿੱਚ ਬੰਦੇ ਤਾਂ ਬੰਦੇ, ਸਮਾਨ ਜਾਂਦਾ, ਮਤਲਬ ਟਰੱਕਾਂ ਦਾ ਕੰਮ ਵੀ ਕਰਦੀਆਂ ਨੇ, ਹੈ ਨਾ, ਸਮਾਨ ਵੀ ਲੱਦ ਕੇ ਲੈ ਕੇ ਜਾਂਦੀਆਂ ਨੇ। ਹੁਣ ਜਿਹੜੀ ਬੱਸ 'ਚ ਹਾਦਸਾ ਹੋਇਆ, ਉਹ 'ਚ ਬੰਦੇ ਹੀ ਨਹੀਂ ਸੁੱਤੇ ਸੀ, ਉਹਦੇ ਵਿੱਚ ਪਟਾਕੇ ਵੀ ਭਰੇ ਪਏ ਸੀ ਤੇ ਉਹ ਨਾਨ ਏਸੀ ਰਜਿਸਟਰਡ ਸੀ। ਠੀਕ ਹੈ, ਪਰ ਉਹਨੂੰ ਤਬਦੀਲ ਕੀਤਾ ਵਾ ਸੀ। ਸੋ ਸ਼ਾਇਦ ਸ਼ਾਰਟ ਸਰਕਟ ਉੱਥੋਂ ਹੋਇਆ ਤੇ ਉਹ ਤੋਂ ਬਾਅਦ ਸਮਾਨ ਭੇਜਾ ਪਿਆ ਸੀ ਅੰਦਰ, ਫਿਰ ਉਹ ਸਾਰੀ ਅੱਗ ਇਹੀ ਜੀ ਫੜੀ। ਤੇ ਹੁਣ ਜਦੋਂ ਜਿਹੜੀਆਂ 800 ਦੇ ਕਰੀਬ ਬੱਸਾਂ ਪੰਜਾਬ ਚੋਂ ਚੱਲਦੀਆਂ ਨੇ, 170-75 ਦੇ ਕਰੀਬ ਚੰਡੀਗੜ੍ਹ ਤੋਂ ਚੱਲਦੀਆਂ ਨੇ, ਜਦੋਂ ਉਹਨਾਂ ਨੂੰ ਦੇਖੋਗੇ ਤਾਂ ਉਹਦੇ ਵਿੱਚ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹੁੰਦੀਆਂ। ਸਹੀ ਹੈ। ਡਰਾਈਵਰ ਤੋਂ ਇਲਾਵਾ ਇੱਕ ਹੀ ਡਰਾਈਵਰ ਦੀ ਸੀਟ ਦੇ ਸਾਹਮਣੇ, ਖਿੜਕੀ ਦੇ ਸਾਹਮਣੇ ਇੱਕ ਹੀ ਗੇਟ ਹੁੰਦਾ ਜਿਹਦੇ ਵਿੱਚ ਤੁਸੀਂ ਐਂਟਰ ਕਰ ਸਕਦੇ ਹੋ।
ਵੜਦੇ ਹੀ ਡਰਾਈਵਰ ਦੇ ਪਿਛਲੇ ਪਾਸੇ 1-2 ਸੀਟਾਂ ਹੁੰਦੀਆਂ ਨੇ, 2 ਸੀਟਾਂ ਦੀ 3 ਸੀਟਾਂ, ਮਤਲਬ ਇੰਨਾ ਕੁ 5 ਬੰਦਿਆਂ ਦੇ ਬੈਠਣ ਦੀ ਸਪੇਸ। ਉਸ ਤੋਂ ਬਾਅਦ ਅੱਗੇ ਉੱਪਰ ਵੀ ਤੇ ਥੱਲੇ ਵੀ ਪੂਰੇ, ਮਤਲਬ ਤੁਹਾਡੇ ਗੇਟ ਚੜ੍ਹਦੇ ਹੀ ਤੁਹਾਡੇ ਸਿਰ ਤੋਂ ਸ਼ੁਰੂ ਹੋ ਜਾਂਦਾ ਕੈਬਨ, ਉਹ ਪਿਛਾਂ ਤੱਕ ਕੈਬਨ ਨੇ ਤੇ ਵਿਚਾਲੇ 1 ਫੁੱਟ ਮਸਾਂ ਰਾਹ ਹੁੰਦਾ, ਜਿੱਚੋਂ ਇੱਕ ਬੰਦਾ ਹੀ ਆ ਸਕਦਾ। ਮਤਲਬ ਜੇ ਐਂਡ ਵਾਲੇ ਨੇ ਨਿਕਲਣਾ ਤਾਂ ਜੇ ਮੁਰਲੇ ਨਿਕਲਣਗੇ ਜਾਂ ਕੈਬਨ ਚ ਵੜਨਗੇ ਤਾਂ ਨਿਕਲ ਸਕਦਾ। ਸਹੀ ਗੱਲ। ਤੇ ਕੈਬਨ ਉੱਪਰ ਥੱਲੇ ਅਜਿਹੇ ਨੇ ਕਿ ਉਹ ਅੰਦਰ ਵੜ ਕੇ ਅੰਦਰੋਂ ਕੁੰਡੀ ਲੱਗ ਜਾਂਦੀ, ਉਹ ਬਾਹਰੋਂ ਨਿਕਲਦੇ ਮੁੜ ਕੇ। ਤੇ ਪਿਛਲੇ ਪਾਸੇ ਐਮਰਜੈਂਸੀ ਕੋਈ ਖਿੜਕੀਓ ਨਹੀਂ ਰੱਖੀ, ਨਹੀਂ ਤਾਂ ਹਰ ਖਿੜਕੀ ਫਿਰ ਐਮਰਜੈਂਸੀ ਖਿੜਕੀ ਹੋਣੀ ਚਾਹੀਦੀ ਹੈ ਤੁਹਾਡੀ। ਸਹੀ ਗੱਲ। ਕੋਈ ਖਿੜਕੀ ਹੈ ਹੀ ਨਹੀਂ ਐਮਰਜੈਂਸੀ ਨਾਂ ਦੇ ਉੱਤੇ, ਸ਼ੀਸ਼ੇ ਦੇ ਉੱਤੇ ਉਹੀ ਐਮਰਜੈਂਸੀ ਲਿਖਿਆ, ਕਹਿੰਦੇ ਜੇ ਭੰਨ ਕੇ ਦੌੜਨਾ ਪਊ, ਭੰਨਣ ਲਈ ਕੁਛ ਹੈ ਨਹੀਂ। ਸਹੀ ਗੱਲ। ਅੱਜ ਤੱਕ ਤਾਂ ਨਵੀਆਂ ਗੱਡੀਆਂ ਦੇ ਵਿੱਚ ਨਾਲ ਹੀ ਉਹ ਛੋਟਾ ਜਿਹਾ ਇੱਕ ਮਤਲਬ ਕਿ ਟੂਲ ਰੂਪ ਚ ਆਉਂਦਾ ਕਿ ਜੇ ਉਹ ਭੰਨ ਕੇ ਤੁਸੀਂ ਸ਼ੀਸ਼ਾ ਖੋਲ ਕੇ, ਲੋਕ ਜਾਂ ਖੋਲ ਕੇ ਸ਼ੀਸ਼ਾ ਤੋੜਨਾ ਵੀ ਪੈ ਜਾਵੇ ਤੁਹਾਨੂੰ ਗੱਡੀ ਦਾ, ਤਾਂ ਉਹਦੇ ਵਿੱਚੋਂ ਹਥੌੜੇ ਵਰਗਾ ਉਹਦਾ ਜਵਾਕ ਜਿਹਾ ਇੱਕ ਟੰਗਿਆ ਹੁੰਦਾ ਨਾਲ, ਉਹ ਵੀ ਨਹੀਂ ਹੈਗੇ ਜੀ। ਲੰਘਣ ਨੂੰ ਸਪੇਸ ਵੀ ਨਹੀਂ ਹੈਗੀ, ਹੈ ਨਾ, ਨੋਰਮ ਵੀ ਨਹੀਂ ਕਰਦੇ ਤੁਸੀਂ। ਤੇ ਇੱਥੇ ਵੀ ਇਹ ਚੈੱਕ ਕਰਨ ਦੀ ਲੋੜ ਹੈ ਕਿ ਇਹ ਏਸੀ ਰਜਿਸਟਰਡ ਨੇ ਕਿ ਬਾਅਦ ਚੋਂ ਨਾਨ ਏਸੀਆਂ ਨੂੰ ਏਸੀ ਕੀਤਾ ਹੋਇਆ, ਫਿਰ ਤਾਂ ਹੋਰ ਵੀ ਖਤਰਨਾਕ ਹੈ। ਸੋ ਇਸ ਲਈ ਇਹਦੀ ਜਾਂਚ ਪੜਤਾਲ ਦੀ ਕੋਈ ਉਹ ਨਹੀਂਗਾ। ਆ ਮੋਹਾਲੀ ਤੇ ਚੰਡੀਗੜ੍ਹ ਦੀ ਕਮਾਲ ਦੀ ਉਹ ਪ੍ਰਕਿਰਿਆ, ਜਿਵੇਂ ਨਾ ਅਨੰਦਪੁਰ ਸਾਹਿਬ ਤੋਂ ਨੰਗਲ ਦੇ ਵਿਚਾਲੇ ਇੱਕ ਢੇਰ ਮਜਾਰੀ ਪੈਂਦਾ, ਠੀਕ ਹੈ ਜੀ, ਉਹ ਐਨ ਬਾਰਡਰ ਤੇ ਹੈ, ਉੱਥੇ ਬੜਾ ਤਕੜਾ ਸ਼ਰਾਬ ਦਾ ਕਾਰੋਬਾਰ ਚੱਲਦਾ ਹੈ। ਦੇਸੀ ਸ਼ਰਾਬ ਪਤੀਲਿਆਂ ਚ ਕੱਢ ਕੇ ਦਿੰਦੇ ਨੇ ਤੇ ਲੂਣ ਦੀ ਥੈਲੀ ਵੀ ਰੱਖੀ ਹੁੰਦੀ ਆ ਉੱਥੇ, ਇਹਨਾਂ ਲੋਕ ਉੱਕਾਂ ਨਾਲੇ ਪੀ ਕੇ ਆ ਜਾਂਦੇ ਨੇ। ਚਲੋ ਅੱਜ ਕੱਲ ਪਲਾਸਟਿਕ ਦੇ ਗਲਾਸ ਗਲੂਸ ਵੀ ਰੱਖਣ ਲੱਗ ਪਏ, ਨਹੀਂ ਤਾਂ ਉਹ ਮੱਗ ਨਾ ਪਾਉਂਦੇ ਨੇ 5 ਰੁਪਏ ਦੀ 10 ਰੁਪਏ ਦੀ, ਤੇ ਲੂਣ ਚੱਟ ਕੇ ਲੋਕ ਤੁਰੇ। ਉੱਥੇ ਜਦੋਂ ਰੇਡ ਪੈਂਦੀ ਆ ਤਾਂ ਪਤੀਲੇ ਪਤੂਲੇ ਬਾਲਟੀਆਂ ਬੁਲਟੀਆਂ ਚੱਕ ਕੇ ਹਿਮਾਚਲ ਵਾਲੇ ਪਾਸੇ ਬਹਿ ਜਾਂਦੇ ਨੇ। ਅੱਛਾ, ਹਿਮਾਚਲ ਵਾਲੇ ਦੀ ਰੇਡ ਪੈਂਦੀ ਆ ਤਾਂ ਪੰਜਾਬ ਵਾਲੇ ਪਾਸੇ ਆ ਕੇ ਬਹਿ ਜਾਂਦੇ ਨੇ। ਇਕੱਠੀ ਰੇਡ ਸਾਲਾਂ ਬੱਧੀ ਕਦੇ ਇੱਕ ਅੱਧੀ ਵਾਰ ਪੈਂਦੀ, ਉਹ ਵੀ ਦੱਸ ਕੇ ਪੈਂਦੀ ਹੈ ਕਿ ਹੁਣ ਇਕੱਠੀ ਰੇਡ ਮਾਰਨੀ ਪੈਣੀ ਹੈ, ਵੀ ਆਪਣਾ ਸਾਂਭ ਲਓ ਮਾੜਾ ਮੋਟਾ, ਹੈ ਨਾ। ਉਸੇ ਤਰ੍ਹਾਂ ਮੋਹਾਲੀ ਔਰ ਚੰਡੀਗੜ੍ਹ ਦੇ ਵਿੱਚ ਬੱਸਾਂ ਇੱਕ ਵੀ ਚੰਡੀਗੜ੍ਹ ਚ ਰਜਿਸਟਰਡ ਨਹੀਂ ਹੈਗੀਆਂ ਜਿਹੜੀਆਂ 170-75 ਇੱਥੋਂ ਰੋਜ਼ ਚੱਲਦੀਆਂ, ਹੈ ਨਾ। ਪਰ ਉਹ ਚੰਡੀਗੜ੍ਹ ਦੇ ਤੁਸੀਂ 17 ਤੋਂ ਚੁਕਾਉਣਾ 17 ਤੋਂ ਲੈ ਲੈਣਗੇ, 43 ਤੋਂ ਕਹਿਣਾ 43 ਤੋਂ ਚੱਕ ਲੈਣਗੇ, ਟ੍ਰਿਬਿਊਨ ਚੌਂਕ ਤੋਂ ਕਹਿਣਾ ਟ੍ਰਿਬਿਊਨ ਚੌਂਕ ਤੋਂ ਲੈ ਲੈਣਗੇ, 22 ਚੋਂ ਲੈਣਾ 22 ਤੋਂ ਲੈਣਗੇ, ਜਿੱਥੇ ਕਹੋ ਉੱਥੋਂ ਤੁਹਾਡੀ ਪਹੁੰਚ ਵੀ ਹੋ ਜਾਊਗੀ। ਪੈਸੇ ਜਿੱਦਣ ਚੈੱਕ ਕਰ ਲੈਣ ਚੰਡੀਗੜ੍ਹ ਪ੍ਰਸ਼ਾਸਨ, ਉਧਰ ਮੋਹਾਲੀ ਚ ਖੜਾ ਲੈਂਦੇ ਨੇ ਆ ਕੇ। ਜਿੱਦਣ ਮੋਹਾਲੀ ਪੰਜਾਬ ਵਾਲੇ ਚੈੱਕ ਕਰਨ, ਚੰਡੀਗੜ੍ਹ ਜਾ ਕੇ ਖੜ ਜਾਂਦੇ ਨੇ। ਜਿਹੜੀ ਚੱਲਦੀਆਂ ਪੰਜਾਬ ਚ ਨੇ ਉਹਨਾਂ ਨੂੰ ਚੈੱਕ ਕਰਦਾ ਕਿਹਨੇ ਸਰਟੀਫਿਕੇਟ ਦਿੱਤਾ। ਸਹੀ ਗੱਲ। ਸੋ ਇਹ ਬਹੁਤ ਬੜਾ ਮਤਲਬ, ਇਹਦਾ ਮਤਲਬ 700-800 ਬੱਸਾਂ ਨਹੀਂ ਚੱਲਦੀਆਂ ਤਾਂ ਰੋਜ਼ ਮੌਤ ਦਾ ਸਮਾਨ ਲੈ ਕੇ ਸਫ਼ਰ ਕਰਦੇ ਹਾਂ ਜੀ। ਬਿਲਕੁਲ ਬਿਲਕੁਲ। ਮੈਂ ਕਹਿੰਦਾ ਕਰੋ, ਕਾਰੋਬਾਰ ਚਲਾਓ, ਪਰ ਉਹਦੇ ਨੋਰਮ ਦਾ ਪਾਲੋ। ਘੱਟੋ ਘੱਟ ਬੰਦੇ ਜਾਨ ਮਾਲ ਦੀ ਰਾਖੀ, ਤੁਸੀਂ ਆਪ ਵੀ ਜੇ ਡਰਾਈਵਰ ਕੰਡਕਟਰ ਵਿੱਚ ਹੈਗੇ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਸੇ ਲਈ ਵੀ ਜਾਨ ਲੈ ਪਾਏ। ਸਹੀ ਗੱਲ ਹੈ, ਬਿਲਕੁਲ। ਮਤਲਬ ਇਹ ਕਿਹੋ ਜਿਹੀ ਕਮਾਈ ਆ, ਅਸੀਂ ਚਾਹੇ ਨਕਲੀ ਦੁੱਧ, ਨਕਲੀ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਤੇ ਆ ਢੰਗ ਤਰੀਕਾ ਹਰ ਪਾਸੇ ਅਸੀਂ ਮਤਲਬ ਕਿ ਇੰਨੀ ਲੁੱਟ ਮਚਾਈ ਆ, ਸਾਡੇ ਅੰਦਰ ਇੰਨਾ ਪੈਸਾ ਕਮਾਊ ਹੈ ਕਿ ਅਸੀਂ ਬੰਦੇ ਦੀ ਜਾਨ ਮਾਲ ਦੀ ਕੋਈ ਕਦਰ ਹੀ ਨਹੀਂ ਪਾ ਰਹੇ। ਬਹੁਤ ਅਫਸੋਸਜਨਕ ਹੈ ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ, ਰੂਸ ਤੋਂ ਜਿਹੜਾ ਤੇਲ ਨਾ ਖਰੀਦਣ ਵਾਲਾ ਟਰੰਪ ਦਾ ਦਾਅਵਾ, ਉਹਨੇ ਭਾਰਤ ਦੀ ਸਿਆਸਤ ਭਖਾ ਦਿੱਤੀ ਹੈ ਜੀ। ਬਿਲਕੁਲ ਜੀ, ਵਾਈਟ ਹਾਊਸ ਤੋਂ ਖੜ ਕੇ ਇੱਕ ਵਾਰ ਫਿਰ ਟਰੰਪ ਨੇ ਦਮ ਭਰਿਆ ਕਿ ਭਾਰਤ ਦਾ ਮੇਰਾ ਮਿੱਤਰ ਹੈ, ਮੋਦੀ ਮੇਰੀ ਗੱਲ ਬਹੁਤ ਸੁਣਦੇ ਆ। ਉਹਨਾਂ ਨੇ ਮੈਨੂੰ ਸੁਨੇਹਾ ਲਾ ਦਿੱਤਾ ਹੈ ਕਿ ਵੀ ਅਸੀਂ ਰੂਸ ਨਾਲ ਰਿਸ਼ਤਾ ਤੋੜ ਲਿਆ, ਅਸੀਂ ਹੁਣ ਤੇਲ ਨਹੀਂ ਖਰੀਦਾਂਗੇ, ਹੈ ਨਾ, ਤੇ ਰੂਸ ਯੂਕਰੇਨ ਜੰਗ ਵੀ ਖਤਮ ਹੋ ਜੂਗੀ, ਸਾਰਾ ਕੁਝ ਹੋ ਜੂਗਾ। ਦੇਖਦੇ ਜਾਓ ਤੁਸੀਂ, ਕਮਾਲ ਕਰਦੇ। ਇਸ ਦਾਅਵੇ ਨੇ ਤਸੱਲੀ ਮਚਾਤੀ ਜੀ। ਤੇ ਭਾਰਤ ਦੇ ਸੰਬੰਧਿਤ ਵਿਭਾਗ ਨੂੰ ਸਫਾਈ ਦੇਣੀ ਪੈ ਰਹੀ ਹੈ ਜੀ, ਸਾਡੀ ਤਾਂ ਕੋਈ ਟਰੰਪ ਨਾਲ ਗੱਲੇ ਨਹੀਂ ਹੋਈ। ਪਰ ਉਹ ਗੱਲ ਤਾਂ ਪੀਐਮ ਸਾਹਿਬ ਦੀ ਕਰ ਰਿਹਾ, ਪੀਐਮ ਸਾਹਿਬ ਟਵੀਟ ਕਰਦੇ ਨਾ ਕੋਈ ਜੀ। ਸਹੀ ਗੱਲ ਹੈ। ਉਸ ਤੋਂ ਕੋਈ ਬਿਆਨ ਆ ਜਾਵੇ ਨਾ, ਉਹ ਕਿਉਂ ਚੁੱਪ ਨੇ? ਤੇ ਵਿਰੋਧੀ ਧਿਰ ਪੁੱਛੀ ਲੋਕਾਂ ਦੀ, ਕਹਿੰਦਾ ਵੀ ਮੈਂ ਤਾਂ ਪਹਿਲਾਂ ਹੀ ਕਹਿਣਾ ਕਿ ਟਰੰਪ ਤੋਂ ਡਰਦੇ ਜੀ, ਉਹ ਜੋ ਮਰਜ਼ੀ ਹੁਣ ਦੇਣ ਜਵਾਬ। ਬੇਸ਼ੱਕ ਰੂਸ ਨੇ ਕਿਹਾ ਅਜਿਹਾ ਕੋਈ ਰਿਸ਼ਤਾ ਨਹੀਂ ਟੁੱਟਿਆ ਜੀ, ਸਾਡਾ ਰਿਸ਼ਤਾ ਕਾਇਮ ਹੈ, ਪਰ ਜਿਨ੍ਹਾਂ ਨੇ ਸਵਾਲ ਖੜਾ ਹੋਇਆ ਉਹ ਆਪ ਕਿਉਂ ਨਹੀਂ ਬੋਲਦੇ? ਸਵਾਲ ਤਾਂ ਇਹ। ਤੋ ਇਹ ਕਿਤੇ ਨਾ ਕਿਤੇ ਇੱਕ ਵਾਰ ਫਿਰ ਜਿੱਦਾਂ ਲੱਗ ਰਿਹਾ ਸੀਗਾ ਕਿ ਇਸ ਸ਼ਕਤੀਆਂ ਦੇ ਖਿਲਾਫ ਕੁਝ ਮੁਲਕ, ਏਸ਼ੀਆਈ ਮੁਲਕ ਜਾਂ ਇਸ ਪੀੜਤ ਮੁਲਕ ਇਕੱਠੇ ਹੋ ਜਾਣਗੇ, ਉਹ ਇਕੱਠੇ ਹੁੰਦੇ ਤਦੇ ਟਰੰਪ ਦਾ ਕੋਈ ਨਵਾਂ ਬਿਆਨ ਆ ਜਾਂਦਾ, ਫਿਰ ਸਾਰੀ ਪ੍ਰਕਿਰਿਆ ਸ਼ੱਕੀ। ਕਿਤੇ ਚੀਨ, ਰੂਸ ਤੇ ਭਾਰਤ ਇੱਕ ਕਤਾਰ 'ਚ ਖੜੇ ਹੁੰਦੇ ਨਜ਼ਰ ਆਉਣ ਲੱਗਦੇ ਨੇ ਜਦੇ ਜੇ ਕੋਈ ਪ੍ਰਕਿਰਿਆ ਵਾਪਰ ਜਾਂਦੀ ਹੈ। ਇਹ ਬਹੁਤ ਘੋਖਣ ਦੀ, ਸਾਨੂੰ ਆਪਣੀ ਵਿਦੇਸ਼ ਨੀਤੀ ਘੋਖਣ ਦੀ ਲੋੜ ਜੀ। ਅਸਲ ਦੇ ਵਿੱਚ ਮੋਦੀ ਸਾਹਿਬ ਨੇ ਖੰਡਨ ਕਿਹੜੀ ਗੱਲ ਦਾ ਕੀਤਾ? ਟਰੰਪ ਨੇ ਤਾਂ ਘੱਟੋ ਘੱਟ ਕਿੰਨੇ ਵਾਰੀ, ਦਰਜਨਾਂ ਵਾਰੀ ਕਹਿ ਦਿੱਤਾ ਭਾਈ ਮੈਂ ਜੰਗ ਰੁਕਵਾਈ ਹੈ। ਇਹਨਾਂ ਨੇ ਤਾਂ ਇੱਕ ਵਾਰੀ ਵੀ ਨਹੀਂ ਕਿਹਾ ਵੀ ਨਹੀਂ, ਜੰਗ ਇਹਨਾਂ ਨੇ ਨਹੀਂ ਰੁਕਵਾਈ।
ਸੋ ਕਦੇ ਵੀ ਖੰਡਨ ਕਰਦੇ ਨਜ਼ਰ ਨਹੀਂ ਆਉਂਦੇ, ਬਚਦੇ ਨਜ਼ਰ ਆਉਂਦੇ ਨੇ। ਬਚ ਕੇ ਸਿਆਸਤ ਕਿੰਨਾ ਕੁ ਚਿਰ ਕਰੋਗੇ ਤੁਸੀਂ? ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ